ਵਿਰਸਾ ਮੇਰੇ ਖਿਆਲ ਨਾਲ ਪਾਕਿਸਤਾਨ 'ਚ ਜ਼ਿਆਦਾ ਲੋਕ ਮਜਬੂਰੀ ਨੂੰ ਸਾਂਭੀ ਬੈਠੇ ਆ। ਕੌਣ ਜਿਹੜਾ ਹੈ ਉਹ ਤੁਹਾਡੇ ਨੂੰ ਪਸ਼ਤੋ 'ਚ ਗੱਲ ਕਰੇਗਾ, ਸਿੰਧੀ ਜਿਹੜਾ ਸਿੰਧੀ 'ਚ ਗੱਲ ਕਰੇਗਾ, ਬਲੋਚੀ ਜਿਹੜਾ ਬਲੋਚੀ 'ਚ ਕਰੇਗਾ, ਆਪਣੇ ਬੱਚੇ ਨੂੰ ਵੀ ਇਸ ਕਰੇਗਾ। ਲੇਕਿਨ ਅਸੀਂ ਪੰਜਾਬੀ ਜਿਹੜੇ ਇਹਨਾਂ ਗੱਲਾਂ ਦੂਰ ਹੁੰਦੇ ਜਾ ਰਹੇ ਹਾਂ। ਐਡਵਾਂਸ ਹੋਣ ਦੇ ਚੱਕਰ ਵਿੱਚ ਜਿਹੜੀ ਇੱਕ ਪਿੰਡ ਦੀ ਸਾਦਗੀ ਹੈ ਨਾ ਉਹ ਮਤਲਬ ਗਵਾਚਦੀ ਜਾ ਰਹੀ ਹੈ ਸਾਡੀ। ਨੋ ਡਾਊਟ ਇਹ ਵੀ ਤੁਹਾਡੇ ਨੂੰ ਥੋੜ੍ਹਾ ਜਿਹਾ ਅੜਦੇ ਨੇ। ਹਾਂਜੀ ਤੂੰ ਗੱਲ ਕਰ ਰਿਹਾ ਹੋਵੇ ਤਾਂ ਮੈਂ ਕਹਿੰਦਾ ਹੁੰਦਾ ਕਿ ਯਾਰ ਗੱਡੀ ਤੀਸਰੇ ਗੇਅਰ 'ਚ ਪਾ, ਇੱਦਾਂ ਤਾਂ ਆਪਾਂ ਨੂੰ ਸਵੇਰ ਹੋ ਜਾਣੀ। ਗੌਰਮੈਂਟ ਕੰਮ ਮਾਫੀਆ ਹੈ, ਅੱਗੋਂ ਆੜਤੀਆ ਮਾਫੀਆ ਹੈ, ਸਟਾਕੀਆ ਮਾਫੀਆ ਹੈ। ਮੇਰੇ ਇਰਦ ਗਿਰਦ ਦੀਆਂ ਇਤਨੀਆਂ ਚੀਜ਼ਾਂ ਨੇ ਕਿ ਅਗਰ ਮੈਂ ਇਹਨਾਂ ਨੂੰ ਡੇਲੀ ਵੀ ਦਿਖਾਉਣਾ ਸ਼ੁਰੂ ਕਰਾਂ ਤਾਂ ਉਹ ਕਹਿੰਦੇ ਨੇ ਵੱਡਿਆਂ ਨਹੀਂ ਮੁੱਕਦੀਆਂ, ਤੇ ਉਹ ਨਹੀਂ ਮੁੱਕਦੀਆਂ। ਕਿਉਂਕਿ ਪਿੰਡਾਂ ਔਰ ਸ਼ਹਿਰਾਂ ਦਾ ਫਰਕ ਮੁੱਕਦਾ ਜਾ ਰਿਹਾ। ਮੇਰੇ ਲਹਿੰਦੇ ਚੜ੍ਹਦੇ ਪੰਜਾਬ ਦੇ ਸੱਜਣਾ ਮਿੱਤਰਾਂ ਬੇਲੀਆਂ ਭਰਾਵਾਂ ਸਾਰਿਆਂ ਨੂੰ ਸਲਾਮ ਅਲੈਕੁਮ। ਅੱਜ ਸਾਡੇ ਕੋਲ ਵੱਡੇ ਭਾਈ, ਸਾਡੇ ਪੰਜਾਬ ਦੀ ਸ਼ਾਨ, ਜਿਨ੍ਹਾਂ ਨੇ ਆਪਣੇ ਅੰਦਾਜ਼ ਨਾਲ ਸਾਡੇ ਪੂਰੇ ਪੰਜਾਬ ਨੂੰ ਖਲੋਕਾ ਅੱਗੇ ਲੈ ਕੇ ਆਂਦਾ, ਸਾਨੂੰ ਪੂਰੀ ਦੁਨੀਆ ਨੂੰ ਸਾਡਾ ਪੰਜਾਬ ਦਿਖਾਇਆ ਇੱਕ ਬਹੁਤ ਪਿਆਰੇ ਅਤੇ ਇੰਤਹਾਈ ਖੂਬਸੂਰਤ ਨਜ਼ਰੀਏ ਦੇ ਨਾਲ। ਅਸਲਾਮ ਅਲੈਕੁਮ ਭਾਜੀ। ਵਾਲੇਕੁਮ ਸਲਾਮ ਭਾਈ ਕੀ ਹਾਲ ਚਾਲ? ਸ਼ੁਕਰ, ਤੁਸੀਂ ਸੁਣਾਓ? ਅਲਹਮਦੁਲਿਲਾ ਠੀਕ ਠਾਕ। ਭਾਈ ਜੀ ਤੁਸੀਂ ਕਿੱਦਾਂ ਸੋਚਿਆ ਕਿ ਮੈਂ ਆਪਣਾ ਪੰਜਾਬ, ਆਪਣਾ ਕਲਚਰ, ਆਪਣਾ ਵਿਰਸਾ ਪੂਰੀ ਦੁਨੀਆ ਅੱਗੇ ਲੈ ਕੇ ਆਉਣਾ? ਇਹ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ ਕਿ ਮੈਂ ਪਿੰਡੋਂ ਕੋਈ 8-9 ਸਾਲ ਬਾਅਦ ਰਿਹਾ ਕਿ ਟੂਰਿਜ਼ਮ ਮੈਂ ਕਰਦਾ ਸੀ, ਉੱਥੇ ਦੀ ਤਸਵੀਰਾਂ ਲੈਂਦਾ ਸੀ। ਕਹਿੰਦੇ ਨੇ ਕਿ ਦੂਰ ਦੀਆਂ ਚੀਜ਼ਾਂ ਜ਼ਿਆਦਾ ਸੋਹਣੀਆਂ ਲੱਗਦੀਆਂ। ਹਾਂਜੀ। ਫਿਰ ਮੈਨੂੰ ਪਿੰਡ ਵਾਪਸ ਆਉਣਾ ਪੈ ਗਿਆ। ਅਤੇ ਜਦੋਂ ਮੈਂ ਪਿੰਡ ਆਇਆ ਨਾ ਤਾਂ ਫਿਰ ਮੈਨੂੰ ਇਹ ਫੀਲ ਹੋਇਆ ਕਿ ਜਿਹੜੀਆਂ ਸਾਡੇ ਇਰਦ ਗਿਰਦ ਦੀਆਂ ਚੀਜ਼ਾਂ ਨਾ, ਹਾਂਜੀ, ਇਹਨਾਂ ਨੂੰ ਤਾਂ ਕਮ ਅਜ਼ ਕਮ ਪਹਿਲੇ ਦਿਖਾਉਣਾ ਸ਼ੁਰੂ ਕਰੀਏ। ਅਤੇ ਉੱਥੋਂ ਫਿਰ ਮੈਂ ਸਭ ਤੋਂ ਪਹਿਲੇ ਆਪਣਾ ਪਿੰਡ ਦਿਖਾਉਣਾ ਸ਼ੁਰੂ ਕੀਤਾ ਅਤੇ ਉਹ ਫਿਰ ਇਤਨੀ ਬੜੀ ਰੇਂਜ ਹੈ ਕਿ ਪਿੰਡੋਂ ਬਾਹਰ ਨਿਕਲ ਹੀ ਨਹੀਂ ਆਉਂਦਾ। ਇਹ ਸਾਰੀ ਗੱਲ ਹੈ ਜੀ। ਬਸ ਉਦੋਂ ਤਾਂ ਚੱਲਦਾ ਆ ਰਿਹਾ ਸੀ 4-5 ਸਾਲ। ਭਾਜੀ ਤੁਸੀਂ ਇਹ ਕਿਉਂ ਸੋਚਿਆ ਕਿ ਮੈਂ ਜਿਹੜੇ ਆਪਣੇ ਪਿੰਡ ਦਾ ਆਪਣਾ ਕਲਚਰ ਉਹ ਦਿਖਾਉਣਾ? ਉੱਦਾਂ ਪਾਕਿਸਤਾਨ ਦੇ ਵਿੱਚ ਦਿਖਾਉਣ ਨੂੰ ਵੀ 100 ਚੀਜ਼ਾਂ ਸੀਗੀਆਂ, ਤੁਸੀਂ ਪੰਜਾਬ ਹੀ ਕਿਉਂ ਅੱਗੇ ਲੈ ਕੇ ਆਏ? ਇਹਦੀ ਇੱਕ ਰੀਜ਼ਨ ਤਾਂ ਇਹ ਕਿ ਜਿਹੜੀਆਂ ਹੋਰ ਚੀਜ਼ਾਂ ਨੇ ਨਾ ਉਹ ਹੋਰ ਲੋਕ ਦਿਖਾ ਰਹੇ ਨੇ ਆਲਰੇਡੀ। ਅਤੇ ਹੁਣ ਅਗਰ ਮੈਂ ਆਪਣੇ ਇੱਕ ਪਿੰਡ ਥਾਂ 'ਤੇ ਬੈਠਾ ਹਾਂ, ਪੰਜਾਬ 'ਚ ਬੈਠਾ ਹਾਂ, ਅਤੇ ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ, ਕਿਉਂਕਿ ਇਹਦੇ ਵਿੱਚ ਮੈਨੂੰ ਕੋਈ ਸਟਰਗਲ ਨਹੀਂ ਖਾਸ ਕਰਨੀ ਪੈਂਦੀ, ਟਰੈਵਲਿੰਗ ਨਹੀਂ ਕਰਨੀ ਪੈਂਦੀ, ਕਹਿ ਲਓ ਕਿ ਅੱਗੇ ਪਿੱਛੇ ਜਾਣਾ ਨਹੀਂ ਪੈਂਦਾ। ਮੇਰੇ ਇਰਦ ਗਿਰਦ ਦੀਆਂ ਇਤਨੀਆਂ ਚੀਜ਼ਾਂ ਨੇ ਕਿ ਅਗਰ ਮੈਂ ਇਹਨਾਂ ਨੂੰ ਡੇਲੀ ਵੀ ਦਿਖਾਉਣਾ ਸ਼ੁਰੂ ਕਰਾਂ ਤਾਂ ਉਹ ਕਹਿੰਦੇ ਨੇ ਵੱਡਿਆਂ ਨਹੀਂ ਮੁੱਕਦੀਆਂ, ਤੇ ਉਹ ਨਹੀਂ ਮੁੱਕਦੀਆਂ। ਅਤੇ ਇਹ ਮੇਰੀ ਸੋਚ ਇਹ ਹੈ ਕਿ ਜਿਹੜੀਆਂ ਅਸੀਂ ਆਉਣ ਵਾਲੇ ਵਕਤ 'ਚ ਜਿਹੜੀਆਂ ਚੀਜ਼ਾਂ ਨਹੀਂ ਦੇਖ ਸਕਦੇ ਉਹਨਾਂ ਨੂੰ ਮੈਂ ਜ਼ਿਆਦਾ ਤੋਂ ਜ਼ਿਆਦਾ ਕੈਪਚਰ ਕਰਾਂ। ਜਿਸ ਤਰ੍ਹਾਂ ਕਿ ਪੁਰਾਣੇ ਪਿੰਡ ਆ, ਪੁਰਾਣੇ ਘਰ ਆ, ਕੱਚੇ ਮਕਾਨ ਹੋ ਗਏ, ਪੁਰਾਣੇ ਬਾਬੇ ਹੋ ਗਏ। ਕਿਉਂਕਿ ਮੇਰੇ ਖਿਆਲ ਨਾਲ ਅਸੀਂ ਆਖਰੀ ਪੀੜ੍ਹੀ ਹੋਵਾਂਗੇ ਜਿਹੜੀਆਂ ਸ਼ੈਵਾਂ ਵੇਖਾਂਗੇ ਜਾਂ ਵੇਖ ਚੁੱਕੇ ਹਾਂ। ਹੁਣ ਅੱਗੇ ਤਾਂ ਐਸੀਆਂ ਪਿੰਡ ਕੋਠੀਆਂ ਬਣਦੀਆਂ ਜਾ ਰਹੀਆਂ ਕਿ ਪੁਰਾਣੇ ਕੱਚੇ ਮਕਾਨ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੇ। ਭਾਅ ਜੀ ਹੁਣ ਤੱਕ ਆਪਾਂ ਕਿੰਨਾ ਕੁ ਪੰਜਾਬ ਕਵਰ ਕਰ ਲਿਆ ਹੈ? ਪੰਜਾਬ ਮੈਂ ਆਪਣਾ ਕਹਿ ਲਓ ਕਿ ਤੁਸੀਂ ਜਿਵੇਂ ਜਿੰਨੀਆਂ ਵੀ ਰੀਲਸ ਦੇਖੋਗੇ ਨਾ 90% ਉਹ ਮੇਰੇ ਪਿੰਡ ਦੇ ਆਲੇ ਦੁਆਲੇ ਦੀਆਂ ਆ। ਮੈਂ ਹਜੇ ਅੱਗੇ ਵਧਿਆ ਹੀ ਨਹੀਂ ਹੈ ਕਿਉਂਕਿ ਹਜੇ ਮੇਰੇ ਖਿਆਲ ਨਾਲ ਤਾਂ ਮੈਂ ਉਹਨਾਂ ਨੂੰ ਪੂਰਾ ਕਰ ਸਕਦਾ। ਅਤੇ ਜਿੱਦਾਂ ਕਿਤੇ ਸਫ਼ਰ ਕਰ ਰਿਹਾ ਹੁੰਦਾ, ਅਗਰ ਕਿਤੇ ਕੋਈ ਖ਼ਾਸ ਸਫ਼ਰ ਵੀ ਕਰਨਾ ਪੈਂਦਾ ਤਾਂ ਮੈਂ ਕਰਕੇ ਦਿਖਾਉਂਦਾ। ਆਪਣੇ ਪੰਜਾਬ 'ਚੋਂ ਬਾਹਰ ਵੀ ਜਾਊਂਗੇ ਕਿ ਸਿਰਫ ਉਹ ਆਪਣੀ ਆਉਣ ਵਾਲੀ ਜ਼ਿੰਦਗੀ ਸਿਰਫ ਕਿ ਵਿੱਚ ਪੰਜਾਬ ਹੀ ਰੱਖੂੰਗੇ? ਪੰਜਾਬ ਸਭ ਤੋਂ ਪ੍ਰਾਇਓਰਟੀ, ਸਭ ਤੋਂ ਉੱਤੇ ਤਾਂ ਪੰਜਾਬ ਹੀ ਹੈ। ਬਾਕੀ ਸਫ਼ਰ ਦਾ ਸ਼ੌਕ ਹੈ ਮੈਨੂੰ, ਜਿੱਦਾਂ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਮੈਂ ਟੂਰਿਜ਼ਮ ਕਾਫੀ ਕਰਦਾ। ਉਹਦੇ ਵਾਸਤੇ ਅਸੀਂ ਸਫ਼ਰ ਕਰਦਾ ਰਹਾਂਗਾ। ਉਹਦੇ ਵਾਸਤੇ ਉਹ ਕਹਿ ਲਓ ਕਿ ਮੈਂ ਸਾਲ 'ਚ 3-4 ਟੂਰ ਹੁੰਦੇ ਨੇ ਮੇਰੇ। ਨੌਰਥ ਪਾਕਿਸਤਾਨ ਦੇ ਵੀ ਹੁੰਦੇ ਆ, ਪਾਕਿਸਤਾਨ ਤੋਂ ਬਾਹਰ ਵੀ ਹੁੰਦਾ ਹੈ, ਚੋਲਿਸਤਾਨ ਦਾ ਵੀ ਹੁੰਦਾ ਹੈ ਕਿ ਸਹਿਰਾ ਵੀ ਵੇਖਦਾ ਹੈ, ਸਮੁੰਦਰ ਵੀ ਵੇਖਦਾ ਹੈ। ਉਹ ਤਾਂ ਫਿਰ ਵਕਤ ਦੇ ਨਾਲ ਜਿੱਥੇ ਸਫ਼ਰ ਕਰ ਰਿਹਾ ਹੁੰਦਾ ਉਹਦੇ ਵਿਖਾਵਾਂਗਾ। ਲੇਕਿਨ ਜਿਹੜਾ ਪ੍ਰਾਇਓਰਟੀ 'ਤੇ ਜਿਹੜਾ ਮੈਂ ਆਲ ਟਾਈਮ ਦਿਖਾਵਾਂਗਾ ਉਹ ਇਨਸ਼ਾਅੱਲਾ ਪੰਜਾਬ ਹੀ। ਭਾਅ ਜੀ ਤੁਸੀਂ ਜਿਹੜੇ ਸਾਡੇ ਬਾਈ ਦੇਖਦੇ ਪਏ ਆ, ਤੁਸੀਂ ਇਹਨਾਂ ਨੂੰ ਕੀ ਦੱਸੋਗੇ ਕਿ ਪੰਜਾਬ ਕਿੰਨਾ ਕੁ ਸੋਹਣਾ? ਪੰਜਾਬ ਹੁਣ ਤਾਂ ਜੈ ਸਪੀਡ ਨਾਲ ਬਦਲ ਰਿਹਾ ਹੈ। ਹੁਣ ਕਹਿ ਲਓ ਕਿ ਅਸੀਂ ਨੇਚਰ ਤੋਂ ਜਿੱਦਾਂ ਦੂਰ ਹੁੰਦੇ ਜਾ ਰਹੇ ਹਾਂ ਅਤੇ ਉਹ ਚੀਜ਼ਾਂ ਬਦਲਦੀਆਂ ਜਾ ਰਹੀਆਂ ਨੇ, ਜਿਹੜੀਆਂ ਜਿੱਦਾਂ ਕਿ ਸ਼ਹਿਰਾਂ 'ਚ ਹੁਣ ਚੀਜ਼ ਮਾਹੌਲ ਬਣਦਾ ਜਾ ਰਿਹਾ ਹੈ। ਹਾਂਜੀ। ਐਗਰੀਕਲਚਰ ਜ਼ਮੀਨਾਂ ਦੇ ਵਿੱਚ ਜਿਹੜੀਆਂ ਉਹ ਸੁਸਾਇਟੀਆਂ ਕੱਟੀ ਜਾ ਰਹੀਆਂ ਨੇ। ਪਿੰਡਾਂ ਥਾਵਾਂ 'ਤੇ ਐਸੀਆਂ ਕੋਠੀਆਂ ਬਣ ਰਹੀਆਂ ਜਿਹੜੀਆਂ ਤੁਹਾਨੂੰ ਲਾਹੌਰ ਡਿਫੈਂਸ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਨੇ। ਕੋਸ਼ਿਸ਼ ਤਾਂ ਇਹੀ ਹੈ ਕਿ ਜਿਤਨਾ ਵੀ ਪੁਰਾਣਾ ਵਿਰਸਾ ਉਹਨੂੰ ਸਾਂਭ ਸਕਦੇ ਹਾਂ ਜਾਂ ਮੇਨਟੇਨ ਕਰ ਸਕਦੇ ਹਾਂ ਜਾਂ ਵਿਖਾ ਸਕਦੇ ਹਾਂ, ਉਹਨੂੰ ਵਿਖਾ ਸਕੀਏ। ਹੁਣ ਤੱਕ ਜਿੰਨੇ ਵੀ ਤੁਸੀਂ ਪਿੰਡ ਜਾਂ ਸ਼ਹਿਰ ਕਵਰ ਕੀਤੇ ਆ, ਠੀਕ ਹੈ, ਉਹਨਾਂ 'ਚੋਂ ਕੋਈ ਐਸਾ ਪਿੰਡ ਸ਼ਹਿਰ ਜਿਹੜਾ ਤੁਹਾਨੂੰ ਹਾਲੇ ਤੱਕ ਯਾਦ ਆਵੇ ਯਾਰ ਇਹਨੇ ਆਪਣਾ ਵਿਰਸਾ ਸਾਂਭਿਆ ਹੋਇਆ? ਵਿਰਸਾ
ਮੇਰੇ ਖਿਆਲ ਨਾਲ ਪਾਕਿਸਤਾਨ 'ਚ ਜ਼ਿਆਦਾ ਲੋਕ ਮਜਬੂਰੀ ਨੂੰ ਸਾਂਭੀ ਬੈਠੇ ਆ। ਇੱਕ ਤੇ ਉਹ ਜਿਨ੍ਹਾਂ ਕੋਲ ਵਸਾਇਲ ਨਹੀਂ ਹੈ ਅਪਡੇਟ ਹੋਣ ਦੇ। ਅਗਰ ਐਗਰੀਕਲਚਰ 'ਚ ਅਸੀਂ ਆਪਣਾ ਵਿਰਸਾ ਦੇਖਦੇ ਹਾਂ ਕਿ ਹਜੇ ਵੀ ਅਸੀਂ ਕੋਈ 20 ਸਾਲ 30 ਸਾਲ ਓਵਰਆਲ ਦੁਨੀਆ ਤੋਂ ਐਗਰੀਕਲਚਰ 'ਚ ਵੀ ਪਿੱਛੇ ਹਾਂ। ਅੱਛਾ ਜੀ। ਉਹਦੇ ਵਿੱਚ ਵੀ ਸਾਡੀ ਅਸੀਂ ਮਜਬੂਰੀ ਨੂੰ ਸਾਂਭੀ ਬੈਠੇ ਹਾਂ ਕਿਉਂਕਿ ਸਾਡੇ ਕੋਲ ਜਾਂ ਇੱਕ ਤਾਂ ਵਸਾਇਲ ਨਹੀਂ ਇਤਨੇ ਜ਼ਿਆਦਾ, ਅਤੇ ਦੂਸਰਾ ਸਾਡੇ ਕੋਲ ਗੌਰਮੈਂਟ ਸਾਡੀਆਂ ਕੋਈ ਐਸੀਆਂ ਪਾਲਿਸੀਆਂ ਨਹੀਂ ਹੈ ਜਾਂ ਸਾਨੂੰ ਇਤਨਾ ਅਪਡੇਟ ਨਹੀਂ ਕਰਦੀ, ਜਾਂ ਕਹਿ ਲਓ ਕਿ ਇੰਪੋਰਟ ਕਰਨ 'ਤੇ ਮਸ਼ੀਨਾਂ 'ਤੇ ਸਬਸਿਡੀ ਨਹੀਂ ਦਿੰਦੀ। ਅਤੇ ਉਹ ਜਿਹੜਾ ਕਹਿ ਲਓ ਕਿ ਪੁਰਾਣੀ ਚੀਜ਼ਾਂ ਸਾਂਭੀ ਬੈਠੇ ਆ ਨਾ, ਉਹ ਮਜਬੂਰੀ ਨੂੰ ਸਾਂਭੀ ਬੈਠੇ ਹੈ। ਅਤੇ ਉਹ ਕਹਿ ਲਓ ਕਿ ਅਗਰ ਕਿਸੇ ਨੂੰ ਕੋਈ ਮੌਕਾ ਮਿਲਦਾ ਹੈ ਤਾਂ ਉਹ ਫੌਰੀ ਅਪਡੇਟ ਕਰ ਲੈਂਦਾ ਹੈ। ਲੇਕਿਨ ਕੁਛ ਚੀਜ਼ਾਂ ਤੁਹਾਡੇ ਆਪਣੇ ਐਂਡ 'ਚ ਆ ਕਿ ਜਿਹੜਾ ਕਿ ਤੁਸੀਂ ਉਹਨੂੰ ਡਿਵੈਲਪ ਕਰ ਸਕਦੇ ਹੋ। ਜਿਸ ਤਰ੍ਹਾਂ ਕਿ ਹੁਣ ਮੈਂ ਇੱਕ ਥੋੜ੍ਹੀ ਆਪਣੇ ਵਾਸਤੇ ਤਾਂ ਜਗ੍ਹਾ ਤਿਆਰ ਕਰਵਾਈ ਹੈ। ਹਾਂਜੀ। ਉਹ ਮੈਂ ਸਾਰੀ ਪੁਰਾਣੇ ਓਲਡ ਥੀਮ 'ਤੇ ਕਰਵਾਈ ਹੈ ਕੱਚੀ, ਅਤੇ ਉਹਨੂੰ ਮੈਂ ਮੇਨਟੇਨ ਰੱਖਾਂਗਾ ਜਦੋਂ ਤੱਕ ਮੇਰੇ ਵਾਸਤੇ ਹੈ। ਹਾਂਜੀ। ਅਤੇ ਇਹ ਚੀਜ਼ਾਂ ਤਾਂ ਸਾਡੇ ਆਪਣੇ ਇਖਤਿਆਰ 'ਚ ਹੈ, ਲੇਕਿਨ ਹੁਣ ਲੋਕ ਬਹੁਤੇ ਜ਼ਿਆਦਾ ਐਡਵਾਂਸ ਚੀਜ਼ਾਂ 'ਚ ਜਾਂਦੇ ਆ, ਉਹਨਾਂ 'ਚ ਸਹੂਲੀਅਤ ਜ਼ਿਆਦਾ ਨੇ, ਉਹਨਾਂ 'ਚ ਕੰਫਰਟ ਜ਼ੋਨ ਜ਼ਿਆਦਾ ਹੈ, ਅਤੇ ਇਹਨਾਂ ਸ਼ਹਿਰਾਂ ਤੋਂ ਲੋਕ ਨਿਕਲਦੇ ਜਾ ਰਹੇ। ਇੱਕ ਐਸਾ ਪਿੰਡ ਆ ਮੈਂ ਦੇਖਿਆ ਅਕਸਰ ਸਫ਼ਰ ਕਰੀਦਾ ਚੀਚਾ ਉੱਥੇ ਜਦੋਂ ਲਾਹੌਰ ਦਾ GT ਰੋਡ N5 'ਤੇ ਮੇਰੇ ਸ਼ਹਿਰੋਂ ਕੋਈ 10 ਮਿੰਟ ਅੱਗੇ ਆ ਉਹਨਾਂ 'ਤੇ ਸਾਡੇ ਖੱਬੇ ਹੱਥ ਇੱਕ ਆਬਾਦੀ ਆਉਂਦੀ, ਇੱਕ ਛੋਟਾ ਪਿੰਡ ਆਉਂਦਾ ਜੰਗਲ ਦੇ ਨਾਲ। ਉਹ ਹਜੇ ਉਹ ਦੂਰੋਂ ਦੇਖਦਾ ਸੀ ਨਾ, ਅਤੇ ਉਹ ਟੋਟਲ ਕੱਚੇ ਮਕਾਨ ਨੇ, ਕੱਚਾ ਸਾਰਾ ਕੁਛ ਉਹਨਾਂ ਦਾ ਜੋ ਹੈ ਨਾ ਪੁਰਾਣਾ, ਬਹੁਤ ਪੁਰਾਣਾ ਪਿੰਡ ਲੱਗਦਾ, ਜਿਹੜਾ ਕਿ ਅਸੀਂ ਕੁਛ ਇੰਡੀਆ ਦੀ ਫਿਲਮਾਂ 'ਚ ਵੀ ਪੁਰਾਣੀ ਦੇਖੀ ਦਾ ਜਾਂ ਪੁਰਾਣਾ ਬਚਪਨ ਜਦੋਂ ਦੇਖੀ ਦਾ ਸੀ। ਫਿਰ ਇੱਕ ਦਿਨ ਮੈਂ ਟਾਈਮ ਕੱਢ ਕੇ ਉਹਨੂੰ ਐਕਸਪਲੋਰ ਕੀਤਾ ਥੋੜ੍ਹਾ ਜਿਹਾ। ਉਹ ਇੱਕ ਐਸਾ ਪਿੰਡ ਹੈ ਜਿਹਨੇ ਮੈਨੂੰ ਬੜਾ ਅਟਰੈਕਟ ਕੀਤਾ। ਉਹਦੀਆਂ ਗਲੀਆਂ, ਉਹਦੇ ਜਿਤਨੇ ਵੀ ਉਸ ਪਿੰਡ 'ਚ ਮਕਾਨ ਨੇ, ਮੇਰਾ ਖਿਆਲ ਆ ਕੋਈ 60-70 ਮਕਾਨ ਹੋਣਗੇ, ਉਹ ਸਾਰੇ ਮਤਲਬ ਕੱਚੇ ਨੇ, ਔਰ ਅੰਦਰ ਵੀ ਉਹਨਾਂ ਦੇ ਕਿਚਨ ਹੋ ਗਏ, ਉਹਨਾਂ ਦੇ ਕਮਰੇ ਹੋ ਗਏ, ਬਰਾਮਦੇ ਹੋ ਗਏ, ਉਹਨਾਂ ਦਾ ਜਿਤਨਾ ਵੀ ਕਲਚਰ ਉਹ ਮਤਲਬ ਹਜੇ ਵੀ ਅਟੈਚ ਨੇ, ਜਾਂ ਅਟੈਚ ਨੇ, ਜਾਂ ਕਹਿ ਲਓ ਕਿ ਉਹਨਾਂ ਨੂੰ ਅਪਡੇਟ ਹੋਣ ਦਾ ਮੌਕਾ ਨਹੀਂ ਮਿਲਿਆ। ਉਹ ਇੱਕ ਐਸਾ ਪਿੰਡ ਹੈ ਜਿਹਨੂੰ ਮੈਂ ਮਤਲਬ ਉਹਦੀ ਮੈਂ ਕੁਛ ਰੀਲਸ ਵੀ ਬਣਾਈਆਂ ਸੀ, ਅਤੇ ਉਹ ਵੀ ਕਾਫੀ ਜਿਹੜਾ ਅੱਜ ਤੋਂ 10-15 ਸਾਲ ਪਹਿਲੇ ਪਿੰਡ ਸੀਗਾ, ਉਹੀ ਕੱਚੇ ਘਰ, ਉਹੀ ਆਪਣਾਪਨ, ਉਹੀ ਜਿਹੜੇ ਆਪਣੇ ਸਿਆਣੇ ਬਜ਼ੁਰਗ ਲੋਕ ਬਾਹਰ ਬਹਿੰਦੇ ਹੁੰਦੇ ਸੀਗੇ, ਠੀਕ ਹੈ, ਉਹ ਅੱਜ ਕੱਲ੍ਹ ਹਰ ਚੀਜ਼ ਖਤਮ ਹੋ ਜਾ ਰਹੀ ਹੈ। ਇਹਦੇ ਵਿੱਚ ਜਿਹੜਾ ਚੇਂਜ ਆ ਰਿਹਾ ਨਾ, ਮੇਰੇ ਖਿਆਲ ਨਾਲ ਉਹ ਸਭ ਤੋਂ ਜ਼ਿਆਦਾ ਜਿਹੜਾ ਉਹਦੇ ਵਿੱਚ ਕਿਰਦਾਰ ਅਦਾ ਕੀਤਾ ਹੈ ਨਾ, ਉਹ ਯੰਗ ਜਨਰੇਸ਼ਨ ਨੇ ਕੀਤਾ ਹੈ। ਜਿੱਦਾਂ ਕਿ ਇੱਕ ਬੰਦਾ ਜਿਹੜਾ ਲੜਕਾ ਹੈ, ਉਹ ਘਰੋਂ ਖੁਆਬ ਪੜ੍ਹਨ ਗਿਆ ਹੈ, ਜਾਂ ਜੋਬ ਕਰਨ ਨਿਕਲਿਆ ਹੈ, ਜਾਂ ਆਪਣਾ ਬਿਜ਼ਨਸ ਕਰਨ ਨਿਕਲਿਆ ਹੈ, ਜਾਂ ਪਾਕਿਸਤਾਨ ਤੋਂ ਬਾਹਰ ਨਿਕਲਿਆ ਹੈ ਇੱਕ ਪਿੰਡ ਤੋਂ। ਉਹ ਜਦੋਂ ਵੀ ਵਾਪਸ ਆਉਂਦਾ ਹੈ ਨਾ, ਅਤੇ ਉਹ ਫਿਰ ਬੜੀਆਂ ਸਾਰੀਆਂ ਸ਼ੈਵਾਂ ਉੱਥੋਂ ਨਾਲ ਲੈ ਕੇ ਆਉਂਦਾ ਹੈ। ਇਹਦੇ ਵਿੱਚ ਉਹਦਾ ਕਸੂਰ ਵੀ ਨਹੀਂ ਹੈ, ਕਿਉਂਕਿ ਹਰ ਬੰਦਾ ਇਹ ਚਾਹੁੰਦਾ ਹੈ ਕਿ ਮੈਂ ਆਪਣੇ ਵਾਲਿਦੈਨ ਨੂੰ, ਆਪਣੇ ਭੈਣਾਂ ਭਰਾਵਾਂ ਨੂੰ ਸਹੂਲੀਅਤ ਦੇ ਸਕਾਂ। ਮੈਂ ਉਹਨਾਂ ਨੂੰ ਕੱਚੇ ਕੋਠਿਆਂ 'ਚੋਂ ਕੱਢ ਕੇ, ਜਿਹੜੇ ਕਿ ਬਾਦਸ਼ਾਹ ਚਾਹੁੰਦੇ ਨੇ, ਉਹਨੂੰ ਮੈਂ ਪੱਕੇ ਮਕਾਨਾਂ 'ਚ ਸ਼ਿਫਟ ਕਰ ਸਕਾਂ, ਉਹਨਾਂ ਨੂੰ ਕਿਚਨ ਉਹਨਾਂ ਦੇ ਅਪਡੇਟ ਕਰ ਸਕਾਂ, ਉਹਨਾਂ ਨੂੰ ਏਅਰ ਕੰਡੀਸ਼ਨ ਦੇ ਸਕਾਂ। ਇਹ ਜਿਤਨਾ ਵੀ ਚੇਂਜ ਹੈ, ਇਹਦੇ ਵਿੱਚ ਸਭ ਤੋਂ ਜ਼ਿਆਦਾ ਕਿਰਦਾਰ ਸਾਡੀ ਯੰਗ ਜਨਰੇਸ਼ਨ ਦਾ ਹੈ। ਇਹੀ ਕਹਿ ਲਓ ਕਿ ਉਹਨਾਂ ਨੂੰ ਕਸੂਰਵਾਰ ਨਹੀਂ ਕਹਿ ਸਕਦੇ, ਕਹਿ ਲਓ ਕਿ ਵਕਤ ਦਾ ਤਕਾਜ਼ਾ ਹੈ ਜਿਹੜਾ ਕਿ ਚੇਂਜ ਮੰਗ ਰਿਹਾ ਹੈ। ਤੁਸੀਂ ਇਸ ਚੀਜ਼ ਬਾਰੇ ਕੀ ਕਹੋਗੇ ਕਿ ਫਿਰ ਅੱਜ ਕੱਲ੍ਹ ਦੇ ਸ਼ਦੀਦ ਦੇ ਦੌਰ ਦੇ ਨਾਲ ਬੰਦਾ ਜਦੋਂ ਫਿਰ ਅਪਡੇਟ ਹੁੰਦਾ, ਅਤੇ ਫਿਰ ਉਹ ਆਪਣਾ ਫਿਰ ਉਹ ਖੱਚਰ ਵੀ ਭੁੱਲੀ ਜਾਂਦਾ। ਦੇਖੋ ਜੀ, ਅਗਰ ਤੁਸੀਂ ਇੱਕ ਚੀਜ਼ ਨਾਲ ਤੁਹਾਡੀ ਅਟੈਚਮੈਂਟ ਹੀ ਨਹੀਂ ਹੈ, ਅਤੇ ਜ਼ਾਹਰੀ ਗੱਲ ਹੈ ਤੁਸੀਂ ਉੱਥੇ ਇੰਟਰਸਟ ਹੀ ਨਹੀਂ ਲੈ ਰਹੇ, ਜੋ ਫਿਰ ਉਹ ਤੁਹਾਨੂੰ ਭੁੱਲਣਾ ਹੀ ਹੈ ਨਾ। ਅਤੇ ਹੁਣ ਨਾਲੇ ਉਹ ਚੀਜ਼ਾਂ ਰਹਿ ਵੀ ਨਹੀਂ ਗਈਆਂ ਨਾ, ਕਿ ਜਿਹੜੀਆਂ ਤੁਹਾਨੂੰ ਅਟਰੈਕਟ ਕਰਨ, ਕਿਉਂਕਿ ਪਿੰਡਾਂ ਔਰ ਸ਼ਹਿਰਾਂ ਦਾ ਫ਼ਰਕ ਮੁੱਕਦਾ ਜਾ ਰਿਹਾ। ਅਗਰ ਇੱਕ ਬਹੁਤ ਬੜਾ ਇੱਕ ਫ਼ਰਕ ਤੁਹਾਨੂੰ ਨਜ਼ਰ ਆਵੇ ਨਾ, ਅਤੇ ਫਿਰ ਉਹ ਚੀਜ਼ਾਂ ਜ਼ਿਆਦਾ ਮੇਬੀ ਉਹਨਾਂ ਨੂੰ ਖਿੱਚ ਮਾਰਨ, ਅਤੇ ਉਹ ਉਹਨਾਂ ਨੂੰ ਵਾਪਸ ਲੇਕਿਨ ਹੁਣ ਇੱਕ ਦੌਰ ਹੁੰਦਾ ਨਾ, ਉਹ ਦੁਬਾਰਾ ਕਿਤੇ ਨਾ ਕਿਤੇ ਫਿਰ ਵਾਪਸ ਆਉਂਦਾ ਹੈ। ਹਾਂਜੀ। ਅਤੇ ਮੇਰੇ ਖਿਆਲ ਨਾਲ ਹੁਣ ਲੋਕ ਇਹਨਾਂ ਚੀਜ਼ਾਂ 'ਤੇ ਗੌਰ ਕਰਨਾ ਸ਼ੁਰੂ ਹੋ ਗਏ ਆ, ਕਿ ਸ਼ਹਿਰਾਂ ਦੇ ਲੋਕ ਜਿਹੜੇ ਆ ਉਹ ਹੁਣ ਪਿੰਡਾਂ ਥਾਵਾਂ ਨੂੰ ਜ਼ਿਆਦਾ ਪਸੰਦ ਕਰ ਰਹੇ ਆ। ਉਹ ਕਹਿੰਦੇ ਮਤਲਬ ਮੈਂ ਇੱਕਦਮ ਸੋਚ ਰਿਹਾ ਸੀ ਕਿ ਅੱਗੇ ਲੋਕ ਇੱਕ ਦੌਰ ਆਇਆ ਸੀ ਕਿ ਲੋਕਾਂ ਨੇ ਜ਼ਮੀਨਾਂ ਵੇਚ ਕੇ ਸ਼ਹਿਰ ਗਏ ਸੀ। ਹਾਂਜੀ। ਅਤੇ ਹੁਣ ਸ਼ਹਿਰੋਂ ਵਾਪਸ ਆ ਕੇ ਲੋਕ ਜ਼ਮੀਨਾਂ ਵੀ ਲੈ ਰਹੇ ਨੇ। ਹੁਣ ਮਤਲਬ ਕਿ ਕਹਿ ਲਓ ਕਿ ਸ਼ਾਇਦ ਉਹ ਦੌਰ ਫਿਰ ਵਾਪਸ ਆ ਰਿਹਾ, ਲੇਕਿਨ ਅਗਰ ਤੁਸੀਂ ਇਹ ਕਹੋ ਕਿ ਉਹ ਪੁਰਾਣਾ ਦੌਰ ਵਾਪਸ ਆਏਗਾ, ਉਹ ਨਹੀਂ ਆਏਗਾ। ਹਾਂ, ਲੋਕ ਵਾਪਸ ਪਿੰਡਾਂ ਥਾਵਾਂ 'ਤੇ ਆ ਕੇ ਅਟੈਚ ਹੋਣਗੇ, ਲੇਕਿਨ ਅਪਡੇਟ ਹੋ। ਭਾਜੀ ਕੋਈ ਐਸਾ ਬੰਦਾ ਜਿਹੜਾ ਪੰਜਾਬੀ ਵਾਸਤੇ ਕੰਮ ਕਰਦਾ ਹੋਵੇ, ਅਤੇ ਤੁਸੀਂ ਉਹਨੂੰ ਫੋਲੋ ਕਰਦੇ ਹੋ, ਤੁਸੀਂ ਉਹਨੂੰ ਵੇਖਦੇ ਹੋ? ਮੈਂ ਸਕੂਲ ਲਾਈਫ, ਕਾਲਜ ਲਾਈਫ ਤੋਂ ਤਾਂ ਅਫਜ਼ਲ ਸਹਾਰ ਸਾਹਿਬ ਨੂੰ ਦੇਖਦਾ ਸੀ। ਉਹ ਮੇਰੇ ਬੜੇ ਆਈਡੀਅਲ ਨੇ, ਖਾਸ ਤੌਰ 'ਤੇ ਉਹਨਾਂ ਦੀ ਪੋਇਟਰੀ ਜਿਹੜੀ ਉਸ ਟਾਈਮ ਮਤਲਬ ਉਹਨਾਂ ਨੇ ਸਾਰੀ ਜ਼ਿੰਦਗੀ ਇਸ ਕੰਮ 'ਚ ਕੱਢ ਦਿੱਤੀ ਹੈ। ਅਤੇ ਜਿਸ ਤਰ੍ਹਾਂ ਕਿ ਤੁਸੀਂ ਪੰਜਾਬੀ ਜ਼ੁਬਾਨ ਨੂੰ ਲੈ ਕੇ ਕਹਿ ਰਹੇ ਸੀ ਕਿ ਉਹ ਆਪਣਾ ਕਿਰਦਾਰ ਬਹੁਤ ਬੜਾ ਇੱਕ ਅਦਾ ਕਰ ਰਹੇ ਆ, ਔਰ ਕਰ ਗਏ ਹੋਏ ਆ। ਫਿਰ ਇਸ ਤੋਂ ਇਲਾਵਾ ਅੰਜਮ ਸਰੋਇਆ ਸਾਹਿਬ ਨੇ ਜਿਹੜੇ ਗੱਲਬਾਤ ਕਰਕੇ ਆਪਣਾ ਮਤਲਬ ਪੰਜਾਬ 'ਚ ਹਿੱਸਾ ਪਾ ਰਹੇ ਆ। ਸਰ ਢਿੱਲੋਂ ਸਾਹਿਬ ਨੇ ਜਿਹੜੇ ਲੋਕਾਂ ਨੂੰ ਮਿਲਾ ਕੇ ਪਾ ਰਹੇ ਆ। ਇਹ ਲੋਕ ਨੇ ਜਿਨ੍ਹਾਂ ਨੂੰ ਮੈਂ ਦੇਖ ਰਿਹਾ ਹਾਂ। ਜਿਹੜੇ ਹੁਣ ਉੱਧਰੋਂ ਲੋਕ ਆਉਂਦੇ ਨੇ ਪੰਜਾਬੀ, ਠੀਕ ਹੈ, ਉਹ ਇੱਧਰ ਆਉਂਦੇ ਨੇ, ਆਪਣਾ ਪੰਜਾਬ ਦੇਖਦੇ ਨੇ,
ਇਹ ਤੁਸੀਂ ਇਸ ਚੀਜ਼ ਤੇ ਕੀ ਕਹਿਣਾ ਚਾਹੋਗੇ ਕਿ ਪੰਜਾਬ ਇੱਕ ਹੋਣਾ ਚਾਹੀਦਾ? ਪੰਜਾਬ ਤੇ ਇੱਕ ਹੀ ਹੈ ਜੀ, ਉਹ ਤੇ ਵਿੱਚ ਇੱਕ ਤਾਰ ਪਾ ਕੇ ਉਹਨੂੰ ਵੱਖ ਕੀਤਾ ਹੋਇਆ ਹੈ। ਤੇ ਇਹ ਤੇ ਸਾਡੀ ਗੌਰਮੈਂਟ ਪੁਲਿਸਿਆਂ ਕਹਿ ਲਓ ਕਿ ਮੇ ਵੀ ਕਿ ਵਕਤ ਆਵੇ। ਮੈਂ ਤੇ ਚਾਹੁੰਦਾ ਕਿ ਮਤਲਬ ਜਿਤਨੇ ਵੀ ਮੁਲਕਾਂ 'ਚ ਗਿਆ, ਲੇਕਿਨ ਦਿਲ ਵਿੱਚ ਇੱਕ ਬਹੁਤ ਖਿੱਚ ਪੈਂਦੀ ਹੈ ਕਿ ਯਾਰ ਜਦੋਂ ਤੱਕ ਇੰਡੀਆ ਪੰਜਾਬ ਨਹੀਂ ਦੇਖਦੇ ਉਦੋਂ ਤੱਕ ਸਫ਼ਰਾਂ ਦਾ ਕੋਈ ਫਾਇਦਾ ਨਹੀਂ ਹੈ ਮੇਰੇ ਦਾ। ਤੇ ਕਿਉਂਕਿ ਮੈਂ ਵੀ ਬੇਸਿਕਲੀ ਸਾਡੇ ਵੱਡੇ ਵੀ ਜਿਹੜੇ ਸੀ ਵੜਕੇ ਮੇਰੇ ਦਾਦਾ ਜੀ, ਅਸੀਂ ਵੀ ਗੁਰਦਾਸਪੁਰ ਤੋਂ ਆ, ਤੇ ਉਹਨਾਂ ਕੋਲ ਗੱਲਾਂ ਸੁਣੀ ਦੀਆਂ ਸੀ। ਉੱਥੇ ਸਾਡਾ ਪਿੰਡ ਹੈ ਗੁਰਦਾਸਪੁਰ ਦੇ ਨਾਲ, ਮਹਿਰਾਂ ਦੀ ਕੁੱਲੀ, ਤੇ ਹੁਣ ਪਤਾ ਨਹੀਂ ਉਸ ਪਿੰਡ ਦਾ ਨਾਮ ਸ਼ਾਇਦ ਇਹੀ ਹੈ। ਲੇਕਿਨ ਇਹ ਤਾਰਾਂ ਖਤਮ ਹੋਣੀਆਂ ਚਾਹੀਦੀਆਂ ਵਾਰਾਂ ਜਿਹੜੀਆਂ ਲੱਗੀਆਂ ਹੋਈਆਂ। ਪੰਜਾਬ ਤੇ ਕਹਿ ਲਓ ਕਿ ਇੱਕ ਹੀ ਹੈ, ਚੜ੍ਹਦਾ ਲੈਂਦਾ ਤੇ ਆਪਾਂ ਬਣਾਇਆ ਹੋਇਆ। ਹਾਂਜੀ ਭਾਜੀ, ਤੁਸੀਂ ਇੰਸਟਾਗ੍ਰਾਮ ਹੀ ਕਿਉਂ ਚੁਣਿਆ? ਆਪਣੇ ਕੋਲ ਸੋਸ਼ਲ ਮੀਡੀਆ ਤੇ ਹੋਰ ਵੀ ਪਲੇਟਫਾਰਮ ਹੈਗੇ ਆ, ਟਿਕਟੋਕ ਹੋ ਗਿਆ, ਯੂਟਿਊਬ ਹੋ ਗਿਆ, ਠੀਕ ਹੈ, ਤੁਸੀਂ ਜ਼ਿਆਦਾ ਤੁਸੀਂ ਇੰਸਟਾਗ੍ਰਾਮ 'ਤੇ ਹੀ ਆਪਣੀ ਵੀਡੀਓਜ਼ ਵਗੈਰਾ ਅਪਲੋਡ ਕਰਦੇ ਹੋ, ਤੁਸੀਂ ਉਹਦੇ 'ਤੇ ਹੀ ਐਕਟਿਵ ਹੁੰਦੇ ਹੋ? ਇਹ ਚੀਜ਼ ਹੈ ਕਿ ਜਿਸ ਤਰ੍ਹਾਂ ਟਿਕਟੋਕ ਹੈ ਨਾ, ਉਹਨੂੰ ਸਪੈਸੀਫਿਕ ਰੀਜਨ 'ਚ ਦੇਖਿਆ ਜਾਂਦਾ, ਸ਼ਾਇਦ ਮੇਰੀ ਥਿਊਰੀ ਗਲਤ ਹੋਵੇ। ਇੰਸਟਾਗ੍ਰਾਮ ਜਿਹੜਾ ਹੈ ਓਵਰਆਲ ਦੁਨੀਆ 'ਚ ਦੇਖਿਆ ਜਾਂਦਾ ਹੈ, ਔਰ ਮੇਰੀ ਆਡੀਅੰਸ ਜਿਹੜੀ ਮੈਨੂੰ ਵਿਊਵਰਸ ਦੇਖਦੇ ਨੇ ਉਹ ਜ਼ਿਆਦਾ ਇੰਡੀਆ ਚੜ੍ਹਦੇ ਪੰਜਾਬ 'ਚੋਂ, ਕੈਨੇਡਾ 'ਚੋਂ ਔਰ ਯੂਰਪ 'ਚ ਲੋਕ ਦੇਖਦੇ ਨੇ। ਦੂਸਰਾ ਮੈਨੂੰ ਇਹ ਲੱਗਦਾ ਕਿ ਜਿਹੜੇ ਇੰਸਟਾਗ੍ਰਾਮ 'ਤੇ ਜਿਤਨੇ ਵੀ ਲੋਕ ਬੈਠੇ ਨੇ ਨਾ, ਉਹ ਐਜ਼ ਕੰਪੇਅਰ ਟੂ ਟਿਕਟੋਕ ਤੋਂ ਤੇ ਬਹੁਤ ਆਡੀਅੰਸ ਤੋਂ ਬਿਹਤਰ ਹੈ, ਪੜ੍ਹੀ ਲਿਖੀ ਹੈ। ਔਰ ਟਿਕਟੋਕ 'ਤੇ ਫਿਰ ਕਹਿ ਲਓ ਕਿ ਟਿਕਟੋਕ ਨੇ ਖਾਸ ਤੌਰ 'ਤੇ ਬੜਾ ਨੁਕਸਾਨ ਕੀਤਾ ਹੈ ਜਿਹੜੇ ਬਹੁਤ ਅੱਛਾ ਕੰਟੈਂਟ ਬਣਾਉਂਦੇ ਸੀ ਨਾ ਉਹਨਾਂ ਵਾਸਤੇ। ਜਿਸ ਤਰ੍ਹਾਂ ਕਿ ਇੱਕ ਅੱਛਾ ਕੰਟੈਂਟ ਅਗਰ ਕੋਈ ਅੱਛਾ ਐਪੀਸੋਡ ਬਣਾ ਰਿਹਾ, ਉਹਨੂੰ ਬੜਾ ਟਾਈਮ ਲੱਗਦਾ ਸੀ, ਬੜੀ ਮਿਹਨਤ ਲੱਗਦੀ ਸੀ, ਅਤੇ ਉਹ 20-25 ਮਿੰਟ ਦਾ ਵੀ ਹੁੰਦਾ ਸੀ, ਲੋਕ ਦੇਖਦੇ ਸੀ। ਹੁਣ ਟਿਕਟੋਕ ਨੇ ਉਹ ਸਾਡਾ ਟੈਂਪਰਾਮੈਂਟ ਖਤਮ ਕਰ ਦਿੱਤਾ ਹੈ। ਅਸੀਂ ਕਹਿੰਦੇ ਹਾਂ ਕਿ ਬਸ 20-30 ਸੈਕਿੰਡ ਵਿੱਚ ਪੂਰੀ ਕਹਾਣੀ ਪਤਾ ਚੱਲ ਜਾਵੇ, ਅਤੇ ਟਿਕਟੋਕ ਨੇ ਨਾ ਇੱਕ ਬੜਾ ਨੁਕਸਾਨ ਕੀਤਾ ਹੈ। ਦੂਸਰਾ ਫਿਰ ਟਿਕਟੋਕ ਦੀ ਆਡੀਅੰਸ ਤੁਸੀਂ ਜਾਣਦੇ ਹੋ ਕਿ ਜਿਸ ਤਰ੍ਹਾਂ ਜੋ ਮਾਹੌਲ ਉੱਤੇ ਚੱਲਦਾ ਹੈ, ਉਹ ਇੰਸਟਾਗ੍ਰਾਮ ਵੀ ਉਹਦੇ 'ਤੇ ਆਈ ਜਾ ਰਹੇ ਹੌਲੀ ਹੌਲੀ, ਕਿਉਂਕਿ ਟਿਕਟੋਕ ਵਾਲੇ ਹੀ ਲੋਕ ਹੁਣ ਇੰਸਟਾਗ੍ਰਾਮ 'ਤੇ ਵੀ ਆਉਣਾ ਸ਼ੁਰੂ ਹੋ ਗਿਆ। ਲੇਕਿਨ ਇੰਸਟਾਗ੍ਰਾਮ ਦੀ ਆਡੀਅੰਸ ਐਜ਼ ਕੰਪੇਅਰ ਟੂ ਟਿਕਟੋਕ ਪੜ੍ਹੀ ਲਿਖੀ ਹੈ। ਅਤੇ ਭਾਅ ਜੀ ਇਹ ਆਪਾਂ ਯੂਟਿਊਬ 'ਤੇ ਕਿਉਂ ਨਹੀਂ ਨੇ ਐਕਟਿਵ? ਯੂਟਿਊਬ ਸ਼ੋਰਟਸ ਮੈਂ ਪਾਉਣੇ ਸ਼ੁਰੂ ਕਰ ਦਿੱਤੇ ਹੋਏ ਨੇ, ਲੌਂਗ ਐਪੀਸੋਡ ਇੰਸ਼ਾਅੱਲਾ ਤੁਸੀਂ ਹੁਣ ਆਉਣ ਵਾਲੇ ਵਕਤ 'ਚ ਦੇਖੋਗੇ। ਯੂਟਿਊਬ ਮੈਂ ਇਸ ਲਈ ਲੇਟ ਹੋ ਗਿਆ ਕਿ ਮੇਰਾ ਜ਼ਹਨ ਸੀ ਕਿ ਮੈਂ ਕੋਈ ਕਾਫੀ ਯੂਨੀਕ ਕੰਟੈਂਟ ਲੈ ਕੇ ਆਵਾਂ। ਉਹ ਕੰਟੈਂਟ ਨਾ ਲੈ ਕੇ ਆਵਾਂ ਕਿ ਮਤਲਬ ਮੈਂ ਕਿਸੇ ਵੱਲ ਦੇਖ ਕੇ ਸ਼ੁਰੂ ਕਰਾਂ, ਜਾਂ ਮੈਂ ਬਸ ਜੋ ਆਲਰੇਡੀ ਲੋਕ ਕਰ ਰਹੇ ਨੇ ਉਹੀ ਮੈਂ ਸ਼ੁਰੂ ਕਰ ਦੇਵਾਂ। ਅਤੇ ਮੇਰਾ ਜ਼ਹਨ ਸੀ ਕਿ ਕੁਛ ਡਿਫਰੈਂਟ ਮਤਲਬ ਥੋੜ੍ਹੀ ਚੀਜ਼ ਜਿਹੜੀ ਹੈ ਨਾ ਹੋ ਕੇ ਆਵਾਂ, ਅਤੇ ਉਹ ਕਹਿ ਲਓ ਕਿ ਫਿਰ ਮੇਰੇ ਵਾਸਤੇ ਟਾਈਮ ਟੇਕਿੰਗ ਹੋ ਗਿਆ, ਲੇਕਿਨ ਇੰਸ਼ਾਅੱਲਾ ਹੁਣ ਜਲਦੀ ਸ਼ੁਰੂ ਹੋਣ ਵਾਲਾ ਹੈ। ਅਤੇ ਭਾਅ ਜੀ ਹੁਣ ਜਿਹੜੇ ਅੱਜ ਕੱਲ੍ਹ ਪਿੰਡਾਂ ਵਿੱਚ ਬਹੁਤ ਆਮ ਹੋ ਗਿਆ ਕਿ ਆਪਣੀ ਜ਼ਮੀਨਾਂ ਦੇ ਵਿੱਚ ਕਲੋਨੀਆਂ ਕੱਟੀ ਜਾਂਦੇ, ਐਗਰੀਕਲਚਰ ਬਿਲਕੁਲ ਆਸਤਾ ਉੱਥੇ ਨਾ ਖਤਮ ਹੋ ਰਿਹਾ। ਇਹਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਮੇਰੇ ਖਿਆਲ ਨਾਲ ਜ਼ਿਆਦਾ ਜਿਹੜਾ ਇਹਦੇ ਵਿੱਚ ਕਸੂਰਵਾਰ ਹੈ ਸਾਡੀ ਗੌਰਮੈਂਟ ਹੈ, ਕਿ ਉਹਨੂੰ ਐਸੀ ਪਾਲਿਸੀ ਕੱਢਣੀ ਚਾਹੀਦੀ ਹੈ ਕਿ ਜ਼ਰਈ ਜ਼ਮੀਨ ਜਿਹੜੀ ਹੈ ਉਹ ਡਿਸਟਰਬ ਨਾ ਹੋਵੇ। ਐਸੀ ਜਗ੍ਹਾ ਅਲਾਟ ਕੀਤੀ ਜਾਵੇ, ਇਜਾਜ਼ਤ ਦਿੱਤੀ ਜਾਵੇ ਕਿ ਜਿਹੜੀ ਮਤਲਬ ਜਿੱਥੇ ਕਲੋਨੀਆਂ ਆਬਾਦ ਹੋਣ, ਲੇਕਿਨ ਜ਼ਰਈ ਜ਼ਮੀਨ ਨੂੰ ਫਰਕ ਨਾ ਪਵੇ। ਦੂਸਰਾ ਇਹਦੇ ਵਿੱਚ ਜਿਹੜਾ ਮੇਜਰ ਇਸ਼ੂ ਹੈ ਮੇਰੇ ਖਿਆਲ ਨਾਲ ਆਬਾਦੀ ਹੈ, ਕਿਉਂਕਿ ਜਿਹੜੀ ਵੀ ਕਲੋਨੀ ਕੱਟੀ ਜਾਂਦੀ ਹੈ ਉਹ ਭਰ ਜਾਂਦੀ ਹੈ 2-4 ਸਾਲਾਂ 'ਚ। ਆਬਾਦੀ ਹੈ ਤੇ ਭਰਦੀ ਹੈ, ਅਤੇ ਅਸਲ 'ਚ ਸੁਸਾਇਟੀਆਂ ਕਾਮਯਾਬ ਹੋ ਰਹੀਆਂ ਨੇ ਜਿਹੜੀਆਂ ਵੀ ਕਲੋਨੀਆਂ ਕੱਟ ਹੋ ਰਹੀਆਂ ਨੇ। ਅਗਰ ਉਹ ਨਾਕਾਮ ਹੋਣ ਅਤੇ ਨਾ ਬਣਨ, ਉਹ ਕਾਮਯਾਬ ਵੀ ਹੋ ਰਹੀਆਂ ਨੇ, ਲੇਕਿਨ ਉਹ ਕਾਮਯਾਬ ਹੋਣਾ ਮੇਰੇ ਖਿਆਲ ਨਾਲ ਇਹ ਮੈਟਰ ਨਹੀਂ ਕਰਦਾ। ਮੈਟਰ ਇਹ ਕਰਦਾ ਕਿ ਗੌਰਮੈਂਟ ਦੀ ਪਾਲਿਸੀ ਕੀ ਹੈ। ਅਤੇ ਭਾਅ ਜੀ ਤੁਸੀਂ ਕੀ ਕਹੋਗੇ ਕਿ ਆਉਣ ਵਾਲੇ ਫਿਊਚਰ ਦੇ ਵਿੱਚ ਐਗਰੀਕਲਚਰ ਪਾਕਿਸਤਾਨ ਦੇ ਨੌਜਵਾਨਾਂ ਦਾ ਮੁਸਤਕਬਲ ਹੈ ਕਿ ਨਹੀਂ? ਬਿਲਕੁਲ ਹੈ। ਕਿਸ ਤਰ੍ਹਾਂ? ਮੇਰੇ ਆਪਣੇ ਕੁਛ ਦੋਸਤ ਨੇ ਜਿਹੜੇ ਕਾਫੀ ਪੜ੍ਹੇ ਲਿਖੇ ਨੇ ਔਰ ਉਹ ਐਗਰੀਕਲਚਰ ਕਰਨਾ ਚਾਹ ਰਹੇ। ਜਿਸ ਤਰ੍ਹਾਂ ਕਿ ਪਿਛਲੇ ਕੁਛ ਸਾਲਾਂ 'ਚ ਐਗਰੀਕਲਚਰ ਕਾਫੀ ਬੂਮ ਆਇਆ ਸੀ, ਹੁਣ ਆ ਕੇ ਫਿਰ ਥੋੜ੍ਹਾ ਡਾਊਨ ਹੋਇਆ। ਉਹ ਵੀ ਸਾਡੀ ਗੌਰਮੈਂਟ ਦੀ ਪਾਲਿਸੀਆਂ ਦੀ ਵਜ੍ਹਾ ਤੋਂ, ਕਣਕਾਂ ਨਾ ਹੋਈ ਹੈ ਜਾਂ ਮੱਕੀ ਨਾ ਹੋਈ ਹੈ ਜਾਂ ਅੱਗੇ ਕਮਾਦ ਨਾ ਹੋਈ, ਉਹ ਕੁਛ ਬਿਹਤਰ ਹੋਏ ਸੀ ਹਾਲਾਤ। ਅਤੇ ਹੁਣ ਤੁਸੀਂ MBA ਕਰਕੇ ਜਾਂ ਮਾਸਟਰਸ ਵੀ ਕਰਕੇ ਕੋਈ ਬੈਂਕ 'ਚ ਜੋਬ ਕਰ ਸਕਦੇ ਹਾਂ ਮੈਕਸੀਮਮ, ਜਾਂ ਕਿਸੇ ਵੀ ਪ੍ਰਾਈਵੇਟ ਸੈਕਟਰ 'ਚ ਜੋਬ ਕਰ ਸਕਦੇ ਹਾਂ। ਗੌਰਮੈਂਟ ਵੀ ਹੁਣ ਤਕਰੀਬਨ ਇੱਕ ਕਿਸਮ ਦਾ ਉਹ ਕੰਟਰੈਕਟ ਕਰਦੇ ਆ, ਪ੍ਰਾਈਵੇਟ ਟਾਈਪ ਹੀ ਆ। ਉਹਨਾਂ 'ਚ ਗੁਜ਼ਾਰਾ ਨਹੀਂ ਹੈ, ਮਹਿੰਗਾਈ ਕਿਤੇ ਪਹੁੰਚ ਗਈ ਹੈ, ਤਨਖਾਹਾਂ ਉੱਥੇ ਹੀ ਆ। ਉਹ ਫਿਰ ਐਗਰੀਕਲਚਰ ਸਭ ਤੋਂ ਪਹਿਲੇ ਇੱਕ ਜਿਹੜਾ ਕਿ ਕਿਉਂਕਿ ਸਾਡੇ ਰੂਟ ਸਾਰੇ ਜਿਹੜਾ ਵੀ ਸ਼ਹਿਰ ਆ ਗਿਆ ਉਹਦੇ ਪਿੱਛੋਂ ਕਿਧਰ ਪਿੰਡ ਨਾਲ ਚੱਲਦੇ ਨੇ, ਅਤੇ ਉਹ ਐਗਰੀਕਲਚਰ ਆਪਣੇ ਅੰਦਰ
ਉਹਨਾਂ ਦਾ ਨਿਕਲਦਾ ਨਹੀਂ ਹੈ, ਉਹ ਫਿਰ ਹੈ। ਵਾਪਸ ਐਗਰੀਕਲਚਰ ਵੱਲ ਮੂਵ ਕਰਦੇ ਆ ਕਿ ਚਲੋ ਯਾਰ ਹੋਰ ਕੁਛ ਨਹੀਂ ਤੇ ਚਲੋ ਇਹ ਕਰ ਲਈਏ। ਔਰ ਇਹਦੇ ਵਿੱਚ ਠੀਕ ਠਾਕ ਕਲਰ ਉਹਦੀ ਦਿੰਦਾ ਹੈ, ਹਾਂ ਅਗਰ ਤੁਹਾਡੇ ਨਾਲ ਮੌਸਮ ਸਾਥ ਦੇਵੇ ਔਰ ਗੌਰਮੈਂਟ ਸਾਥ ਦੇਵੇ। ਨਹੀਂ ਭਾਜੀ, ਆਉਣ ਵਾਲੇ ਵਕਤ ਵਿੱਚ ਇਹ ਹੈ ਕਿ ਮੈਂ ਤੇ ਦੇਖ ਰਿਹਾ ਕਿ ਯੰਗ ਜਨਰੇਸ਼ਨ ਕਾਫੀ ਇੰਟਰਸਟ ਲੈ ਰਹੀ ਹੈ ਐਗਰੀਕਲਚਰ ਨੂੰ ਲੈ ਕੇ। ਕਿਉਂਕਿ ਭਾਜੀ ਜੋ ਚੀਜ਼ ਅਸੀਂ ਦੇਖ ਰਹੇ ਨਾ, ਕਿਉਂਕਿ ਯੂਥ ਬਹੁਤ ਜ਼ਿਆਦਾ ਬਾਹਰ ਜਾ ਰਹੀ ਹੈ ਕਿ ਪਾਕਿਸਤਾਨ ਦੇ ਹਾਲਾਤ ਨਹੀਂ ਠੀਕ ਹੈ, ਅਤੇ ਉਤੋਂ ਕਿਸਾਨਾਂ ਨਾਲ ਬਹੁਤ ਮਾੜੀ ਹੋ ਰਹੀ ਹੈ। ਸਾਨੂੰ ਉਹ ਗੌਰਮੈਂਟ ਕਹਿ ਰਹੀ ਕਿ ਕਿਸਾਨ ਮਾਫੀਆ, ਕਿਉਂਕਿ ਤੁਸੀਂ ਵੀ ਖੁਦ ਕਿਸਾਨ ਹੋ, ਤੁਸੀਂ ਮਾਫੀਆ ਹੋ। ਅਗਰ ਗੌਰਮੈਂਟ ਕਹਿੰਦੀ ਹੈ ਫਿਰ ਤਾਂ ਬਿਲਕੁਲ ਨਹੀਂ ਹੈ। ਭਾਈ ਮਾਫੀਆ ਜਿਹੜਾ ਹੁੰਦਾ ਹੈ ਨਾ ਅਸਲ 'ਚ, ਉਹ ਆਪਣੇ ਆਪ ਨੂੰ ਮਾਫੀਆ ਨਹੀਂ ਕਦੀ ਕਹੇਗਾ, ਉਹ ਹਮੇਸ਼ਾ ਕਹੇਗਾ ਤੂੰ ਮਾਫੀਆ ਹੈ। ਗੌਰਮੈਂਟ ਦਾ ਮਾਫੀਆ ਹੈ, ਅੱਗੋਂ ਆੜ੍ਹਤੀਆ ਮਾਫੀਆ ਹੈ, ਸਟਾਕੀਆ ਮਾਫੀਆ ਹੈ। ਕਿਸਾਨ ਨੇ ਤੇ ਜਿਹੜਾ ਕੋਈ ਬਹੁਤ ਵੱਡਾ ਜ਼ਿਮੀਂਦਾਰ ਹੈ ਨਾ, ਉਹ ਇਹ ਸਟੈਪ ਲੈਂਦਾ ਹੋਏਗਾ ਕਿ ਉਹਨੇ ਇੱਕ ਫਸਲ ਵੱਢੀ ਹੈ, ਉਹਦਾ ਰੇਟ ਨਹੀਂ ਚੰਗਾ ਅਤੇ ਉਹਦੇ ਕੋਲ ਅਗਲੀ ਫਸਲ ਜੋ ਬੀਜਣ ਜੋਗੇ ਪੈਸੇ ਹੈਗੇ ਆ ਅਤੇ ਉਹ ਉਸ ਫਸਲ ਨੂੰ ਸਟਾਕ ਕਰ ਲਏਗਾ। 90% ਜਿਹੜੇ ਕਿਸਾਨ ਆ ਮੇਰੇ ਖਿਆਲ ਨਾਲ ਉਹ ਸਟਾਕ ਨਹੀਂ ਕਰਦੇ, ਕਿਉਂਕਿ ਉਹਨਾਂ ਨੇ ਉਹੀ ਵੇਚ ਕੇ ਆਪਣੇ ਘਰ ਦਾ ਸਰਕਲ ਵੀ ਚਲਾਉਣਾ ਹੈ, ਅਗਲੀ ਫਸਲ ਵੀ ਬੀਜਣੀ ਹੈ। ਅਤੇ ਇਹਦੇ ਵਿੱਚ ਮਾਫੀਆ ਕਿਸਾਨ ਨਹੀਂ, ਫਿਰ ਜਿਹੜੇ ਕਿਸਾਨਾਂ ਕੋਲ ਲੈ ਕੇ ਸਟਾਕ ਕਰਕੇ ਰੇਟ ਬਿਹਤਰ ਕਰਕੇ ਵੇਚਦੇ ਆ, ਅਸਲ ਮਾਫੀਆ ਤਾਂ ਉਹ ਹੈ। ਅਤੇ ਇਹ ਜਿਨ੍ਹਾਂ ਨੇ ਕਿਹਾ ਹੈ ਉਹਨਾਂ ਦਾ ਤਾਂ ਦੂਰ ਦੂਰ ਤੱਕ ਲੈਣਾ ਦੇਣਾ ਵੀ ਨਹੀਂ ਹੈ ਐਗਰੀਕਲਚਰ ਨਾਲ, ਨਾ ਇਹਨਾਂ ਜਦੋਂ ਉਹਨਾਂ ਸਮਝਦੇ ਨੇ। ਅਗਰ ਸਮਝਦੇ ਹੁੰਦੇ ਤਾਂ ਕਣਕਾਂ ਨਾਲ ਇੱਦਾਂ ਸਾਡੇ ਨਾਲ ਮਾੜੀ ਨਾ ਹੁੰਦੀ। ਅਤੇ ਭਾਅ ਜੀ ਪਾਕਿਸਤਾਨ ਦਾ ਐਗਰੀਕਲਚਰ ਦੁਨੀਆ ਨਾਲੋਂ ਕਿੰਨਾ ਕੁ ਪਿੱਛੇ ਆ ਅਤੇ ਇਹ ਬਿਹਤਰ ਕਿੱਦਾਂ ਹੋ ਸਕਦਾ? ਸਾਡਾ ਐਗਰੀਕਲਚਰ ਦੁਨੀਆ ਨਾਲੋਂ ਤੇ ਦੂਰ ਦੀ ਗੱਲ ਹੈ। ਸਾਡਾ ਜਿਹੜਾ ਹਮਸਾਇਆ ਮਤਲਬ ਕਿ ਇੰਡੀਆ ਹਾਂਜੀ, ਉਹਦੇ ਨਾਲੋਂ ਤੇ ਅਸੀਂ ਕਮ ਸੇ ਕਮ ਕੋਈ 30 ਸਾਲ ਪਿੱਛੇ ਹੋਵਾਂਗੇ। ਕਿਉਂਕਿ ਮੈਂ ਜਦੋਂ ਕੋਈ ਰੀਲ ਪੋਸਟ ਕਰਦਾ ਹੈ ਨਾ ਐਗਰੀਕਲਚਰ ਨੂੰ ਲੈ ਕੇ, ਜਿੱਦਾਂ ਕੋਈ ਹਾਰਵੈਸਟਿੰਗ ਹੋ ਰਹੀ ਹੈ ਜਾਂ ਕੁਛ ਵੀ ਹੋ ਰਿਹਾ, ਕਟਾਈ ਹੋ ਰਹੀ ਹੈ, ਵਾਢੀਆਂ ਚੱਲ ਰਹੀਆਂ ਨੇ, ਉਹ ਮੇਰੇ ਵੀਡੀਓਜ਼ ਨੀਚੇ ਜ਼ਿਆਦਾ ਕਮੈਂਟਸ ਇੰਡੀਅਨਸ ਇਹ ਹੁੰਦੇ ਨੇ, ਸਿੱਖ ਭਰਾਵਾਂ ਦੇ, ਕਿ ਯਾਰ ਤੁਸੀਂ ਇਹ ਬਹੁਤ ਪਿੱਛੇ ਹੋ, ਤੁਸੀਂ ਸਾਡੇ ਤੋਂ ਵੀ ਬਹੁਤ ਪਿੱਛੇ ਹੋ, ਅਤੇ ਯੂਰਪ ਦੇ ਤੋਂ ਤੁਸੀਂ ਕਿਤੇ ਅੰਗਰੇਜ਼ਾਂ ਮੁਲਕਾਂ ਤੋਂ ਤੁਸੀਂ ਬਹੁਤ ਹੀ ਪਿੱਛੇ ਸੀ। ਅਤੇ ਇਹਦੇ ਵਿੱਚ ਉਹੀ ਗੱਲ ਹੈ ਕਿ ਸਾਡੀ ਮੇਨ ਜਿਹੜੀ ਗਲਤੀ ਹੈ ਗੌਰਮੈਂਟ ਪਾਲਿਸੀਆਂ ਨੇ, ਸਾਨੂੰ ਅਵੇਅਰਨੈਸ ਨਹੀਂ ਦਿੱਤੀ ਜਾਂਦੀ, ਸਾਨੂੰ ਸਬਸਿਡੀਜ਼ ਨਹੀਂ ਹੈ ਕਿ ਅਸੀਂ ਕੋਈ ਮਸ਼ੀਨਰੀ ਇੰਪੋਰਟ ਕਰਾ ਲਈਏ, ਅਤੇ ਨਾ ਹੀ ਸਾਨੂੰ ਕਦੀ ਜ਼ਿੰਮੇਦਾਰ ਨੂੰ ਇਤਨਾ ਪੈਸਾ ਬਚਣ ਦਿੰਦੇ ਆ ਕਿ ਉਹ ਇਹ ਸੋਚ ਸਕੇ ਕਿ ਯਾਰ ਮੈਂ ਇਹਨੂੰ ਅਪਡੇਟ ਕਰਾਂ। ਉਹ ਜਿਹੜੇ ਕਿ ਸਾਡੇ ਵਟਕੇ ਕਰਦੇ ਆ ਰਹੇ ਆ, ਅਸੀਂ ਉਹੀ ਕਰਦੇ ਜਾ ਰਹੇ। ਭਾਈ ਤੁਸੀਂ ਇਹ ਚੀਜ਼ ਮੰਨਦੇ ਹੋ ਕਿ ਐਗਰੀਕਲਚਰ ਵੀ ਅੱਜ ਕੱਲ੍ਹ ਜਿਹੜਾ ਹੈ, ਇਹਦੇ ਵਿੱਚ ਜਿਹੜੇ ਨੌਜਵਾਨ ਆ, ਜਿਹੜੇ ਪੜ੍ਹੇ ਲਿਖੇ ਆ, ਉਹੀ ਕਰ ਸਕਦੇ? ਪੁਰਾਣੇ ਜਿਹੜੇ ਲੋਕ ਐਗਰੀਕਲਚਰ ਕਰਦੇ ਸੀ ਨਾ, ਖੇਤੀਬਾੜੀ, ਉਹਨਾਂ ਵਿੱਚ ਸਾਂਝ ਸੀ, ਲੇਕਿਨ ਉਹਨਾਂ ਵਿੱਚ ਜ਼ਿਆਦਾ ਲੋਕ ਪੜ੍ਹੇ ਲਿਖੇ ਨਹੀਂ ਸੀ। ਹੁਣ ਨਵੀਂ ਯੂਥ ਜਿਹੜੀ ਐਗਰੀਕਲਚਰ ਕਰ ਰਹੀ ਹੈ, ਉਹਨਾਂ ਵਿੱਚ ਸਾਂਝ ਨੀਤ ਨਹੀਂ ਹੈ, ਲੇਕਿਨ ਉਹ ਪੜ੍ਹੇ ਲਿਖੇ ਨੇ। ਅਤੇ ਉਹ ਚੀਜ਼ਾਂ ਨੂੰ ਮੈਨੇਜ ਕਰਨਾ ਐਜ਼ ਕੰਪੇਅਰ ਟੂ ਇੱਕ ਜਿੱਦਾਂ ਕਿ ਪੜ੍ਹੇ ਲਿਖੇ ਨਾ ਹੋਣ, ਉਹ ਉਹਨਾਂ ਵਾਸਤੇ ਆਸਾਨ ਆ। ਹਿਸਾਬ ਕਿਤਾਬ ਕਰਨਾ, ਚੀਜ਼ਾਂ ਕੋਈ ਵੀ ਸਪਰੇ ਹੈ ਜਾਂ ਜ਼ਮੀਨ ਦੀ ਜਿਹੜੀ ਵੀ ਕਹਿ ਲਓ ਕਿ ਲੈਬਾਰਟਰੀ ਹੁੰਦੀ ਹੈ ਮਿੱਟੀ ਦੀ, ਕਿ ਇਹਦੇ 'ਚ ਪੋਟਾਸ਼ੀਅਮ ਦੀ ਕਮੀ ਹੈ ਜਾਂ ਆਇਰਨ ਦੀ ਹੈ, ਉਹ ਚੀਜ਼ਾਂ ਪੂਰੀਆਂ ਕਰਨੀਆਂ, ਪਾਣੀ ਦੇਖਣਾ, ਇਹ ਜਿੱਦਾਂ ਕਿ ਜ਼ਰੂਰੀ ਯੂਨੀਵਰਸਿਟੀ 'ਚ ਵੀ ਚੀਜ਼ਾਂ ਸਿਖਾਈਆਂ ਜਾਂਦੀਆਂ। ਅਤੇ ਇਹ ਅਗਰ ਦੇਖਿਆ ਜਾਵੇ ਤਾਂ ਪੜ੍ਹਿਆ ਲਿਖਿਆ ਨੌਜਵਾਨ 'ਚ ਜ਼ਿਆਦਾ ਕਾਮਯਾਬ ਹੋ ਸਕਦਾ ਹੈ। ਲੇਕਿਨ ਅੱਗੇ ਜਿੱਦਾਂ ਕਿ ਇੱਕ ਸਾਂਝਾ ਜ਼ਿਮੀਂਦਾਰਾ ਹੁੰਦਾ ਸੀ, 4 ਭਰਾਵਾਂ ਦਾ ਰਲ ਕੇ, ਉਹ ਹੁਣ ਅੱਗੇ ਨਿੱਕੀਆਂ ਨਿੱਕੀਆਂ ਮਤਲਬ ਖੇਤੀਆਂ ਰਹਿ ਗਈਆਂ ਹੋਈਆਂ ਨੇ, ਅਤੇ ਉਹ ਚੀਜ਼ ਇੱਕ ਖੇਤੀਬਾੜੀ ਕਰਨ ਵਾਲੇ ਵਾਸਤੇ ਨੁਕਸਾਨਦੇਹ ਹੈ। ਕਿ ਅਗਰ ਤੁਸੀਂ 20 ਜਾਂ 20 ਮਰਬੇ ਦਾ ਇਕੱਠਾ ਜ਼ਿਮੀਂਦਾਰਾ ਕਰ ਰਹੇ ਹਾਂ, ਉਹ ਮੈਨੇਜ ਕਰਨਾ ਥੋੜ੍ਹਾ ਸੌਖਾ ਹੈ, ਨਾ ਕਿ ਤੁਸੀਂ 4 ਕਿੱਲਿਆਂ ਦਾ ਅਲੱਗ ਹੋ ਕੇ ਕਰ ਲਓ। ਭਾਅ ਜੀ ਤੁਸੀਂ ਨਹੀਂ ਕਦੀ ਸੋਚਿਆ ਕਿ ਯਾਰ ਅਸੀਂ ਵੀ ਇੱਕ ਸ਼ੋਰਟਸ ਤੋਂ ਹਟ ਕੇ ਇੱਕ ਕੋਈ ਡਾਕੂਮੈਂਟਰੀ ਵਗੈਰਾ ਜਾਂ ਕੋਈ ਸ਼ੋਰਟਸ ਫਿਲਮਾਂ ਵਗੈਰਾ ਤਿਆਰ ਕਰੀਏ, ਉਹਦੇ ਵਿੱਚ ਆਪਣੀ ਹਰ ਚੀਜ਼ ਦਿਖਾਈ ਪੁਰਾਣੀ? ਸ਼ੋਰਟਸ ਤੋਂ ਇਲਾਵਾ ਹੁਣ ਮੈਂ ਲੌਂਗ ਐਪੀਸੋਡਸ 'ਤੇ ਆ ਰਿਹਾ, ਇੱਕ ਅੱਧਾ ਬਣਾਇਆ ਵੀ ਸੀ, ਜਿਸ ਤਰ੍ਹਾਂ ਇੱਕ ਸੰਗਤ ਮੈਂ ਬਣਾਇਆ ਸੀ, ਉਹ ਪੰਜਾਬੀ ਕਾਨਫਰੰਸ ਵਿੱਚ ਪਹਿਲੇ ਨੰਬਰ 'ਤੇ ਵੀ ਆਈ ਸੀ। ਅਤੇ ਹੁਣ ਆਉਣ ਵਾਲੇ ਵਕਤ 'ਚ ਇੰਸ਼ਾਅੱਲਾ ਤੁਸੀਂ ਕਾਫੀ ਦੇਖੋਗੇ, ਔਰ ਉਹ ਸਭ ਪੰਜਾਬ ਰਿਲੇਟਿਡ ਹੀ ਹੋਣਗੀਆਂ। ਉਹਦੇ ਵਿੱਚ ਕੁਛ ਸ਼ੋਰਟ ਫਿਲਮਾਂ ਵੀ ਹੋਣਗੀਆਂ ਅਤੇ ਕੁਛ ਸ਼ੋਰਟਸ ਦੀਆਂ ਡਾਕੂਮੈਂਟਰੀਆਂ ਵੀ ਹੋਣਗੀਆਂ। ਅਤੇ ਭਾਅ ਜੀ ਇਹ ਆਪਣੀ ਹੁਣ 2-3 ਮਹੀਨੇ ਪਹਿਲੇ ਪੰਜਾਬੀ ਕਾਨਫਰੰਸ ਹੋਈ ਸੀ, ਆਪਣੀ ਪੰਜਾਬੀ ਜ਼ੁਬਾਨ ਵਾਸਤੇ, ਆਪਣੀ ਬੋਲੀ ਵਾਸਤੇ। ਇਹ ਗਾਂਹ ਵੀ ਇੱਦਾਂ ਦੀਆਂ ਹੋਣੀਆਂ ਚਾਹੀਦੀਆਂ, ਅਤੇ ਇਹਦੇ ਨਾਲ ਆਪਣੇ ਪੰਜਾਬੀਆਂ ਨੂੰ ਕਿੰਨਾ ਕੁ ਸ਼ੌਰ ਆਇਆ? ਭਾਈ ਇਹ ਬਹੁਤ ਬੜੀ ਕਾਨਫਰੰਸ ਸੀ ਮੇਰੇ ਖਿਆਲ ਨਾਲ, ਸ਼ਾਇਦ ਪੰਜਾਬ ਦਾ ਹੁਣ ਤੱਕ ਸਭ ਤੋਂ ਵੱਡਾ ਈਵੈਂਟ ਸੀ। ਅਤੇ ਜਿਹਦੇ ਵਿੱਚੋਂ ਚੜ੍ਹਦੇ ਪੰਜਾਬ 'ਚੋਂ ਵੀ ਲੋਕ ਆਏ ਸੀ, ਹੋਰਾਂ ਮੁਲਕਾਂ 'ਚੋਂ ਵੀ ਆਏ ਹੋਏ ਸੀ, ਅਤੇ ਸਾਡੇ ਵੀ ਪੰਜਾਬ ਦੇ ਜਿਤਨੇ ਲੋਕ ਸੀ ਉੱਥੇ ਇਕੱਠੇ ਹੋਏ ਸੀ।
ਇੱਦਾਂ ਦਾ ਇਵੈਂਟ ਤੇ ਮੈਂ ਕਹਿੰਦਾ ਕਿ ਸਾਲ 'ਚ 3-4 ਹੋਣੇ ਚਾਹੀਦੇ ਆ ਇਸ ਲੈਵਲ ਦੇ, ਕਿਉਂਕਿ ਅਸੀਂ ਇਹਦੇ ਵਿੱਚ ਜਿਸ ਤਰ੍ਹਾਂ ਕਿ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਕਿ ਅਸੀਂ ਪਿੱਛੇ ਛੱਡਦੇ ਆ ਰਹੇ ਹਾਂ, ਜਿੱਦਾਂ ਕਿ ਅਸੀਂ ਇੱਕ ਚੰਗੀ ਥਾਂ 'ਤੇ ਬਹਿ ਕੇ ਪੰਜਾਬੀ 'ਚ ਗੱਲ ਨਹੀਂ ਕਰ ਸਕਦੇ, ਇਹਨੂੰ ਬਦਤਮੀਜ਼ੀ ਜ਼ੁਬਾਨ ਸਬਰ ਕੀਤਾ ਜਾਂਦਾ ਹੈ। ਹਾਂਜੀ, ਇੱਕ ਮਾਂ ਆਪਣੇ ਬੱਚੇ ਨੂੰ ਪੰਜਾਬੀ ਸਿਖਾ ਕੇ ਰਾਜ਼ੀ ਨਹੀਂ ਹੈ ਇੱਥੇ ਹਾਲਾਂਕਿ ਅਗਰ ਤੁਸੀਂ ਦੇਖੋ ਪਖਤੂਨ ਜਿਹੜਾ ਹੈ ਉਹ ਤੁਹਾਡਾ ਪਸ਼ਤੋ 'ਚ ਗੱਲ ਕਰੇਗਾ, ਸਿੰਧੀ ਜਿਹੜਾ ਸਿੰਧੀ 'ਚ ਗੱਲ ਕਰੇਗਾ, ਬਲੋਚੀ ਜਿਹੜਾ ਬਲੋਚੀ 'ਚ ਕਰੇਗਾ, ਆਪਣੇ ਬੱਚੇ ਨੂੰ ਵੀ ਸਿਖਾਏਗਾ। ਲੇਕਿਨ ਅਸੀਂ ਪੰਜਾਬੀ ਜਿਹੜੇ ਇਹਨਾਂ ਗੱਲਾਂ ਦੂਰ ਹੁੰਦੇ ਜਾ ਰਹੇ ਹਾਂ। ਇਹ ਈਵੈਂਟ ਹੋਣਾ ਇਹ ਲਾਜ਼ਮੀ ਨੇ ਜਿਨ੍ਹਾਂ ਵਿੱਚ ਅਵੇਅਰਨੈਸ ਦਿੱਤੀ ਜਾਵੇ, ਜਿਹੜੇ ਸਾਨੂੰ ਜੋੜ ਕੇ ਰੱਖਣ, ਅਤੇ ਇਹ ਤਾਂ ਲਾਜ਼ਮੀ ਹੋਣੇ ਚਾਹੀਦੇ ਆ। ਭਾਜੀ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਸ਼ਹਿਰ ਚੁਚਾਵਤਨੀ ਦੀ, ਠੀਕ ਹੈ, ਉੱਥੇ ਲੋਕਾਂ ਨੇ ਆਪਣਾ ਵਿਰਸਾ ਕਿੰਨਾ ਸਾਂਭਿਆ? ਵਿਰਸਾ ਚੀਚਾਵਤਨੀ 'ਚ ਜਿਹੜੇ ਸ਼ਹਿਰ ਦੇ ਬਿਲਕੁਲ ਨਾਲ ਪਿੰਡ ਨੇ ਨਾ, ਉਹ ਤਾਂ ਕਾਫੀ ਅਪਡੇਟ ਹੋ ਗਏ ਹੋਏ, ਜਿਹੜੇ ਕਾਫੀ ਹਟ ਕੇ ਨੇ, ਮਤਲਬ ਕੋਈ 20-25 ਕਿਲੋਮੀਟਰ ਦੂਰ ਨੇ, ਉਹਨਾਂ ਨੇ ਫਿਰ ਵੀ ਕੋਈ ਸਾਂਭਿਆ ਹੋਇਆ। ਉੱਥੇ ਵੀ ਤੁਹਾਨੂੰ ਹਜੇ ਵੀ ਫੀਲ ਆਏਗੀ ਕਿ ਤੁਸੀਂ ਪਿੰਡ ਥਾਂ 'ਤੇ ਫਿਰ ਰਹੇ ਹੋ। ਜਿਹੜੇ ਨਾਲ ਦੇ ਪਿੰਡ ਨੇ ਉਹ ਤਾਂ ਬਿਲਕੁਲ ਸ਼ਹਿਰਾਂ 'ਚ ਆ ਚੁੱਕੇ ਨੇ, ਉਹ ਸ਼ਹਿਰ ਬਣ ਚੁੱਕੇ ਨੇ, ਅਤੇ ਉਹ ਵੀ ਜੇ ਉੱਥੇ ਵੀ ਕਿਸੇ ਦਿਨ ਸ਼ਹਿਰ ਜਾ ਰਹੇ ਹੌਲੀ ਅਤੇ ਉਹ ਵੀ ਕਹਿ ਲਓ ਕਿ ਖਤਮ ਹੋ ਜਾਣੇ, ਮੇਰੇ ਥੋੜ੍ਹਾ ਬਹੁਤਾ ਵਿਰਸਾ ਸਾਂਭਿਆ ਕਹਿ ਲਓ ਕਿ ਮਜਬੂਰੀ ਨੂੰ ਸਾਂਭੀ ਬੈਠੇ ਨੇ। ਅਤੇ ਭਾਜੀ ਤੁਸੀਂ ਇਸ ਚੀਜ਼ ਨੂੰ ਅੱਛਾ ਸਮਝਦੇ ਆ ਬੁਰਾ? ਦੋਨੋਂ ਹੀ। ਬੁਰਾ ਇਹ ਹੈ ਕਿ ਅਸੀਂ ਐਡਵਾਂਸ ਹੋਣ ਦੇ ਚੱਕਰ ਵਿੱਚ ਜਿਹੜੀ ਪਿੰਡ ਦੀ ਸਾਦਗੀ ਹੈ ਨਾ, ਉਹ ਮਤਲਬ ਗਵਾਚਦੀ ਜਾ ਰਹੀ ਸਾਡੀ। ਅਤੇ ਦੂਜਾ ਅਗਰ ਅੱਛੇ ਤਰੀਕੇ ਨਾਲ ਦੇਖੀਏ ਕਿ ਹਰ ਬੰਦਾ ਸਹੂਲੀਅਤ ਚਾਹੁੰਦਾ ਹੈ, ਜਿਹੜੀ ਸ਼ਹਿਰੀ ਲੋਕਾਂ ਨੂੰ ਮਿਲਦੀਆਂ ਨੇ। ਉਹ ਚਾਹੇਗਾ ਕਿ ਮੇਰੇ ਵਾਲਿਦੈਨ ਨੂੰ, ਮੇਰੇ ਭੈਣਾਂ ਭਰਾਵਾਂ ਨੂੰ, ਜਾਂ ਮੈਨੂੰ ਆਪ ਨੂੰ ਵੀ ਇਹ ਸਹੂਲੀਅਤ ਹੋਣ। ਉਹ ਸਹੂਲੀਅਤ ਦੇ ਚੱਕਰ 'ਚ ਮਤਲਬ ਅਸੀਂ ਜਿਹੜੀ ਸਾਦਗੀ ਹੈ ਨਾ, ਉਹ ਗਵਾਚਦੇ ਜਾਂਦੇ ਨੇ। ਅਤੇ ਭਾਜੀ ਕਿੱਦਾਂ ਤੁਸੀਂ ਪਹਿਲੇ ਕਿਹਾ ਕਿ ਉਹ ਜਦੋਂ ਪੈਸਾ ਹੁੰਦਾ ਗੈਰਤ ਬਿਲਕੁਲ ਮਰ ਜਾਂਦੀ ਹੈ। ਇਹ ਜਿਸ ਹਿਸਾਬ ਨਾਲ ਪੈਸਾ ਆਉਂਦਾ ਹੈ ਨਾ, ਉਸ ਹਿਸਾਬ ਨਾਲ ਗੈਰਤ ਮਰਦੀ ਹੈ। ਪੈਸਾ ਗੈਰਤਮੰਦ ਲੋਕਾਂ ਕੋਲ ਵੀ ਹੈ, ਲੇਕਿਨ ਉਹਨਾਂ 'ਚ ਗੈਰਤ ਵੀ ਹੈ, ਕਿਉਂਕਿ ਉਹਨਾਂ ਨੇ ਇੱਕ ਹਲਾਲ ਤਰੀਕੇ ਨਾਲ ਕਮਾਇਆ ਹੋਇਆ, ਇੱਕ ਗੈਰਤਮੰਦ ਹੁੰਦਿਆਂ ਹੋਇਆਂ ਰਹਿ ਕੇ ਕਮਾਇਆ ਹੈ, ਬਗੈਰਤ ਹੋ ਕੇ ਨਹੀਂ ਕਮਾਇਆ। ਫਿਰ ਉਹ ਜਿਹੜੀ ਕਹਿ ਲਓ ਕਿ ਗੱਲ ਹੈ ਨਾ ਕਿ ਬਗੈਰਤੀ ਕਰਕੇ ਤੁਸੀਂ ਅਗਰ ਪੈਸਾ ਕਮਾ ਰਹੇ ਹੋ ਅਤੇ ਉਹ ਫਿਰ ਤੁਹਾਨੂੰ ਤੁਹਾਡੇ ਅੰਦਰ ਦੀ ਗੈਰਤ ਨਹੀਂ ਜਾਗਣ ਦਿੰਦਾ ਪੈਸਾ ਜਿਹੜਾ ਹੈ। ਨੋ ਡਾਊਟ। ਅਤੇ ਭਾਜੀ ਜੋ ਕੰਮ ਆਪਾਂ ਕਰ ਰਹੇ ਹਾਂ ਇਸ ਟਾਈਮ ਪੰਜਾਬ ਦੇ ਵਿੱਚ, ਅਤੇ ਆਪਣੇ ਨਾਲ ਇੱਦਾਂ ਕੰਮ ਕੋਈ ਹੋਰ ਵੀ ਕਰ ਰਿਹਾ? ਬਹੁਤ ਲੋਕ ਕਰ ਰਹੇ ਨੇ ਇੱਥੇ, ਕਹਿ ਲਓ ਕਿ ਬਹੁਤ ਲੋਕ ਹੁੰਦੇ, ਔਰ ਇਹ ਅੱਛੀ ਚੀਜ਼ ਹੈ, ਬਹੁਤ ਅੱਛੀ ਚੀਜ਼ ਹੈ ਕਿ ਹਰ ਬੰਦਾ ਆਪਣੀ ਥਾਂ 'ਤੇ ਬੈਠਾ ਪੰਜਾਬ ਨੂੰ ਵਿਖਾ ਰਿਹਾ ਹੈ, ਆਪਣਾ ਹਿੱਸਾ ਪਾ ਰਿਹਾ ਹੈ। ਉਹ ਖੁਆ ਕਿਸੇ ਵੀ ਪਿੰਡ ਤੋਂ ਹੋਵੇ, ਕਿਸੇ ਵੀ ਪੰਜਾਬ ਤੋਂ ਚੜ੍ਹਦੇ ਤੋਂ ਹੋਵੇ, ਲਹਿੰਦੇ ਤੋਂ ਹੋਵੇ, ਬਹੁਤ ਸਾਰੇ ਲੋਕ ਕੰਮ ਕਰ ਰਹੇ ਨੇ, ਬਹੁਤ ਅੱਛਾ ਕੰਮ ਕਰ ਰਹੇ। ਤੁਸੀਂ ਕਦੀ ਇਹ ਨਹੀਂ ਸੋਚਿਆ ਕਿ ਯਾਰ ਜੋ ਕੰਮ ਮੈਂ ਕਰਦਾ ਪਿਆ ਸੀ ਹੁਣ ਇਹ ਵੀ ਕਰ ਰਿਹਾ, ਮੇਰੇ ਵਿਊਜ਼ ਉਹ ਉੱਧਰ ਵੀ ਜਾਣਗੇ? ਨਹੀਂ, ਇਸ ਤਰ੍ਹਾਂ ਦੀ ਕਦੀ ਸੋਚ ਨਹੀਂ। ਮੈਂ ਤਾਂ ਕਹਿੰਦਾ ਵਾ ਕਿ ਜਿਤਨਾ ਜ਼ਿਆਦਾ ਲੋਕ, ਇੱਕ ਜਿਸ ਤਰ੍ਹਾਂ ਕਿ ਇੱਕ ਮਾਰਕੀਟ ਬਣ ਜਾਂਦੀ ਨਾ ਜਦੋਂ, ਉੱਥੇ ਰਸ਼ ਵੀ ਉਨਾ ਹੀ ਪੈ ਜਾਂਦਾ ਹੈ। ਹਾਂਜੀ। ਅਤੇ ਜਿਤਨਾ ਲੋਕ ਜ਼ਿਆਦਾ ਕੰਮ ਕਰ ਰਹੇ ਆ, ਉਤਨੇ ਹੀ ਵਿਊਵਰਸ ਵੀ ਦੇਖਣ ਵਾਲੇ ਜ਼ਿਆਦਾ ਵੱਧ ਜਾਂਦੇ ਆ ਤੁਹਾਡੇ। ਹੁਣ ਹੋ ਸਕਦਾ ਕਿ ਮੇਰੀ ਸਿੰਗਲ ਆਈਡੀ 'ਤੇ ਇਤਨਾ ਲੋਕ ਨਾ ਦੇਖਣ, ਲੇਕਿਨ ਜਦੋਂ ਬਾਕੀ ਲੋਕ ਵੀ ਸਾਰੇ ਕਰਦੇ ਆ, ਉਹ ਇੱਕ ਤੁਹਾਡੀ ਮਤਲਬ ਤੁਸੀਂ ਇੱਕ ਮਾਰਕੀਟ ਆਪਣੇ ਪੰਜਾਬ ਨੂੰ ਦਿਖਾਉਣ ਵਾਸਤੇ ਬਣਾ ਰਹੇ ਹਾਂ। ਅਤੇ ਇਹ ਤਾਂ ਅੱਛੀ ਗੱਲ ਆ। ਇਹਦੇ ਵਿੱਚ ਇਹ ਚੀਜ਼ਾਂ ਨਹੀਂ ਚਾਹੀਦੀ ਕਿ ਯਾਰ ਅਗਰ ਮੈਂ ਕਰ ਰਿਹਾ ਤਾਂ ਬਾਕੀ ਸਾਰੇ ਕਿਉਂ ਕਰਦੇ ਪਏ। ਅਤੇ ਭਾਈ ਤੁਸੀਂ ਚਾਹੁੰਦੇ ਹੋ ਕਿ ਸਕੂਲਾਂ ਵਿੱਚ ਵੀ ਪੰਜਾਬੀ ਆ ਜਾਵੇ? ਮੈਂ ਤੁਹਾਨੂੰ ਇੱਕ ਆਪਣਾ ਐਕਸਪੀਰੀਅੰਸ ਦੱਸਦਾ। ਮੈਨੂੰ ਉੱਦਾਂ ਨਾ ਅਹਿਮਦ ਰਜ਼ਾ ਸਾਹਿਬ ਪੰਜਾਬੀ ਪ੍ਰਚਾਰ ਵਾਲੇ, ਮਾਸ਼ਾਅੱਲਾ ਬਹੁਤ ਪੁਰਾਣੇ ਬਾਬੇ, ਉਹਨਾਂ ਨੇ ਮੈਨੂੰ ਇੱਕ ਬੁੱਕ ਗਿਫਟ ਕੀਤੀ ਪੰਜਾਬੀ ਦੀ ਨਾ, ਅਤੇ ਯਕੀਨ ਕਰੋ ਮੈਂ ਉੱਦਣ ਘਰ ਆ ਕੇ ਉਹਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਅਤੇ ਮੇਰੇ ਕੋਲ ਪੜ੍ਹ ਨਾ ਹੋਵੇ। ਉਹ ਕੁਛ ਲਫ਼ਜ਼ ਐਸੇ ਸੀ ਜਿਹੜੇ ਮੇਰੇ ਕੋਲ ਨਹੀਂ ਸੀ ਪ੍ਰੋਨਾਊਂਸ ਹੋ ਰਹੇ, ਮੇਰੇ ਕੋਲ ਪੜ੍ਹ ਹੀ ਨਹੀਂ ਸੀ ਹੋ ਰਿਹਾ। ਉਹਦੇ ਵਿੱਚ ਕਹਿ ਲਓ ਕਿ ਕਿਸੇ ਹੱਦ ਤੱਕ ਅਗਰ ਮੇਰਾ ਵੀ ਕਸੂਰ ਆ, ਅਤੇ ਜ਼ਿਆਦਾ ਕਸੂਰ ਸਾਡੀ ਗੌਰਮੈਂਟ ਦਾ ਹੈ ਕਿ ਜਿਹਨੇ ਕਦੀ ਸਾਨੂੰ ਸਕੂਲਾਂ 'ਚ ਪੰਜਾਬੀ ਪੜ੍ਹਾਈ ਨਹੀਂ ਹੈ। ਪੰਜਾਬੀ ਬੋਲਣਾ ਔਰ ਪੜ੍ਹਨ 'ਚ ਬਹੁਤ ਬੜਾ ਡਿਫਰੈਂਸ ਹੈ, ਬਹੁਤ ਵੱਡਾ ਫਰਕ ਹੈ। ਅਤੇ ਬਿਲਕੁਲ ਹੋਣੀ ਚਾਹੀਦੀ ਹੈ, ਕਿਉਂਕਿ ਸਾਡੇ ਪੰਜਾਬ 'ਤੇ ਅਸੀਂ ਪੰਜਾਬੀ ਨਾਲ ਰਿਲੇਟ ਕਰਦੇ ਹਾਂ। ਹੁਣ ਸਾਡੇ ਵਾਸਤੇ ਜਿਹੜੀ ਪਹਿਲੀ ਜ਼ੁਬਾਨ ਹੈ ਉਹ ਕਹਿ ਲਓ ਉਰਦੂ ਹੈ, ਦੂਜੀ ਸਾਡੀ ਇੰਗਲਿਸ਼ ਹੈ। ਲੇਕਿਨ ਇਹਦੇ ਵਿੱਚ ਨਾ ਕਹਿ ਲਓ ਕਿ ਸਾਡਾ ਆਪਣਾ ਕਸੂਰ ਇਸ ਤਰ੍ਹਾਂ ਹੈ ਕਿ ਸਾਡੇ ਵਾਸਤੇ ਹੁਣ ਬਸ ਇੱਕੋ ਹੀ ਜ਼ੁਬਾਨ ਹੈ, ਉਹ ਹੈ ਕਾਰੋਬਾਰ ਦੀ ਜ਼ੁਬਾਨ, ਕਿ ਜਿਸ ਜ਼ੁਬਾਨ 'ਚ ਵੀ ਕਾਰੋਬਾਰ ਹੋ ਰਿਹਾ ਹੈ ਨਾ, ਸਾਡੀ ਉਹ ਜ਼ੁਬਾਨ ਹੈ। ਬਸ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਉਹੀ ਪੜ੍ਹਾਈਏ ਹੈ, ਉਹ ਖਵਾ ਇੰਗਲਿਸ਼ ਹੈ, ਫਾਰਸੀ ਹੈ ਜਾਂ ਉਰਦੂ ਹੈ, ਅਤੇ ਪੰਜਾਬੀ ਹੋਣੀ ਚਾਹੀਦੀ ਹੈ। ਅਤੇ ਭਾਅ ਜੀ ਤੁਸੀਂ ਕੀਤੀ ਗੱਲ ਕਿ ਨਿਆਣੇ ਮਾਂ ਪਿਓ ਆਪਣੇ ਨਿਆਣਿਆਂ ਨੂੰ ਪੰਜਾਬੀ ਨਹੀਂ ਸਿਖਾਉਂਦੇ। ਇਹੀ ਟਾਈਮ ਹੈ ਸਾਡੀ ਸਟਰਗਲ ਦਾ, ਇਹੀ ਟਾਈਮ ਹੈ ਸਾਡੇ ਕਿਰਦਾਰ ਅਦਾ ਕਰਨ ਦਾ, ਜਿਹੜਾ ਕਿ ਹਰ ਬੰਦਾ ਆਪਣੀ ਥਾਂ 'ਤੇ ਕਰ ਰਿਹਾ ਕਿ ਇਹਨੂੰ ਟਾਈਮ ਬਦਲਣ ਨੂੰ ਮਤਲਬ ਜਲਦੀ ਵੀ ਬਦਲਣਾ ਹੋਵੇ ਤਾਂ ਅਚਾਨਕ ਪਤਾ ਵੀ ਨਹੀਂ ਚੱਲਦਾ ਹੈ।
ਹੋ ਸਕਦਾ ਕਿ 2 ਰੁਪਏ ਵਾਪਸ ਆ ਜਾਵੇ, ਲੇਕਿਨ ਮੁਸ਼ਕਿਲ ਹੈ। ਲੇਕਿਨ ਟਰਾਈ ਤੇ ਬੰਦਾ ਹੁਣ ਆਪਣੇ ਟਰਾਈ ਨਾ ਕਰੋ ਤਾਂ ਫਿਰ ਤੁਸੀਂ ਕੀ, ਅੱਲਾ ਬਦਵਾ ਵੀ ਤੇ ਤੁਸੀਂ ਕੀ ਕਰ ਕੀ ਸਕਦੇ ਕਹਿ ਹੋ। ਸਕਦੇ ਹਾਂ ਜੀ। ਤੇ ਐਟਲੀਸਟ ਸਾਨੂੰ ਸਾਡੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਚਾਹੀਦੀ ਹੈ। ਉਹਦਾ ਤੁਸੀਂ ਅਗਰ ਦੇਖਿਆ ਜਾਵੇ ਤਾਂ ਸਭ ਤੋਂ ਮੇਨ ਬੱਚੇ ਵਾਸਤੇ ਅਹਿਮ ਜਿਹੜਾ ਰੋਲ ਅਦਾ ਹੁੰਦਾ ਹੈ ਸਾਡਾ ਸਕੂਲ ਹੈ। ਤੇ ਸਾਡੇ ਸਕੂਲ ਵਿੱਚ ਅਗਰ ਪੰਜਾਬੀ ਆ ਜਾਂਦੀ ਹੈ ਤੇ ਸਾਡੇ ਵਾਸਤੇ ਵੀ ਅੱਗੇ ਚੀਜ਼ਾਂ ਮੇਨਟੇਨ ਕਰਨੀਆਂ ਸੌਖੀਆਂ ਹੋ ਸੌਖੀਆਂ। ਤੇ ਭਾਜੀ ਇਹ ਚੀਜ਼ ਤੁਸੀਂ ਆਪਣੇ ਉੱਤੇ ਕਿੰਨੀ ਕੁ ਅਪਲਾਈ ਕੀਤੀ ਹੋਈ ਆ? ਆਪਣੇ ਉੱਤੇ ਇਸ ਤਰ੍ਹਾਂ ਅਪਲਾਈ ਕੀਤੀ ਹੋਈ ਕਹਿ ਲਓ ਕਿ ਜਿਸ ਤਰ੍ਹਾਂ ਮੈਂ 8-9 ਸਾਲ ਘਰੋਂ ਬਾਹਰ ਰਿਹਾ ਅਤੇ ਮੈਨੂੰ ਇਹ 'ਚ ਲੱਗਦਾ ਕਿ ਮੈਂ ਆਪਣੇ ਪਿੰਡ ਵਾਪਸ ਜਾਵਾਂਗਾ। ਅਤੇ ਜਦੋਂ ਮੈਂ ਆਪਣੇ ਪਿੰਡ ਮੁੜ ਕੇ ਆਇਆ ਤਾਂ ਫਿਰ ਮੈਨੂੰ ਇਹ ਲੱਗਦਾ ਸੀ ਕਿ ਮੈਂ 8-9 ਸਾਲ ਜ਼ਾਇਆ ਕਰਿਆ ਆ। ਅਤੇ ਹੁਣ ਤਾਂ ਜਿਹੜੀ ਜ਼ਿੰਦਗੀ ਉਹ ਪਿੰਡ ਥਾਂ 'ਤੇ ਆਪਣੀ ਕੱਢਣੀ ਹੈ। ਅਤੇ ਅਗਰ ਮੈਂ ਮਤਲਬ ਆਪਣਾ ਫਿਊਚਰ ਜਾਂ ਇਹ ਚੀਜ਼ ਆਪਣੇ ਆਪ 'ਤੇ ਪੰਜਾਬ ਨੂੰ ਲੈ ਕੇ ਅਗਰ ਇਤਨੀ ਅਪਲਾਈ ਕਰ ਸਕਦਾ ਅਤੇ ਫਿਰ ਤਾਂ ਕਹਿ ਲਓ ਕਿ ਸਟਰਗਲ ਵੀ ਉਤਨੀ ਕਰਾਂਗੇ। ਭਾਜੀ ਅਸੀਂ ਅੱਜ ਕੱਲ੍ਹ ਤੁਹਾਡੀ ਵੀਡੀਓ 'ਚ ਵੇਖ ਰਹੇ ਹਾਂ, ਤੁਸੀਂ ਇੱਕ ਆਪਣਾ ਉਹ ਕਹਿੰਦੇ ਨਾ ਕਿ ਡੇਰਾ ਤਿਆਰ ਕਰਦੇ ਪਏ ਹੋ। ਸਾਡੇ ਜਿਹੜੇ ਪੰਜਾਬੀ ਭਰਾ ਵਾ ਉਹਨਾਂ ਵਾਸਤੇ ਉਹਨਾਂ ਨੂੰ ਤੁਸੀਂ ਦੱਸੋ ਉਹ ਕਿਸ ਮਕਸਦ ਵਾਸਤੇ ਕਿਉਂ ਕਰ ਰਹੇ ਹੋ ਅਤੇ ਉਹਦੇ ਵਿੱਚ ਕੀ ਚੀਜ਼ਾਂ ਹੋਣਗੀਆਂ? ਸਭ ਤੋਂ ਪਹਿਲਾ ਮਕਸਦ ਤਾਂ ਉਹਦਾ ਇਹ ਹੈ ਕਿ ਮੈਂ ਉਹਨੂੰ ਜਿਤਨਾ ਤੁਸੀਂ ਦੇਖਿਆ ਹੋਏਗਾ ਸਾਰਾ ਪੁਰਾਣੇ ਥੀਮ 'ਤੇ ਹੈ, ਔਰ ਹੁਣ ਤੁਸੀਂ ਜਿਤਨਾ ਨੂੰ ਦੇਖਿਆ ਉਹ ਸਿਰਫ 10% ਬਣਿਆ ਹੈ ਜਿਤਨਾ ਮੈਂ ਸੋਚਿਆ ਹੈ। ਅਜੇ 90% ਉਹ ਹੌਲੀ ਹੌਲੀ ਅੱਲਾ ਮੈਨੂੰ ਹਿੰਮਤ ਦੇਵੇ, ਵਸਾਇਲ ਦੇਵੇ ਅਤੇ ਮੈਂ ਉਹਨੂੰ ਬਣਾਵਾਂਗਾ, ਜ਼ਿੰਦਗੀ ਦੇਵੇ ਮੈਨੂੰ। ਅਤੇ ਉਹਦੇ ਵਿੱਚ ਮੇਨ ਜਿਹੜਾ ਮੇਰਾ ਪਿੱਛੇ ਰੀਜ਼ਨ ਹੈ ਕਿ ਮੈਂ ਇੱਕ ਉੱਥੇ ਐਸਾ ਵਿਲੇਜ ਮੋਡਿਊਲ ਬਣਾਉਣਾ ਚਾਹੁੰਦਾ ਹੈ ਕਿ ਜਿਹੜੇ ਮੈਂ ਵੀਕਨ ਹਾਊਸ ਦੇ ਬੱਚੇ ਨੂੰ ਦਿਖਾ ਸਕਾਂ, ਜਾਂ ਕੋਈ ਵੀ ਜਿਹੜੇ ਐਸੇ ਸਕੂਲ ਦੇ ਬੱਚੇ ਨੇ ਜਿਨ੍ਹਾਂ ਨੂੰ ਪਿੰਡ ਥਾਵਾਂ ਦਾ ਕੁਛ ਪਤਾ ਹੀ ਨਹੀਂ ਹੈ ਕਿ ਜਿਹੜੇ ਪਹਿਲੇ ਵੇਲੇ ਸੀ ਜਾਂ ਵਕਤ ਸੀ ਉਹ ਕਿਸ ਤਰ੍ਹਾਂ ਬਹੁਤ ਗੁਜ਼ਾਰਾ ਕਰਦੇ ਸੀ, ਜਾਂ ਉਹ ਘਰ ਕਿਵੇਂ ਦੇ ਸੀ ਜਾਂ ਮਾਹੌਲ ਕਿਵੇਂ ਦਾ ਸੀ। ਕਿਉਂਕਿ ਉਹਨਾਂ ਦੇ ਵੜਕਿਆਂ ਦੇ ਵੀ ਰੂਟਸ ਜਿਹੜੇ ਹੈ ਨਾ ਉਹ ਕਿਤੇ ਨਾ ਕਿਤੇ ਪਿੰਡ ਥਾਵਾਂ ਤੋਂ ਰਲਦੇ ਨੇ। ਅਤੇ ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ ਇੱਕ ਐਸਾ ਮੋਡਿਊਲ ਮੇਰਾ ਹੈ ਮੈਂ ਬਣਾਉਣਾ ਕਿ ਮੈਂ ਲੋਕਾਂ ਨੂੰ ਉੱਥੇ ਬੁਲਾ ਕੇ ਮਤਲਬ ਜੇ ਲੋਕ ਦੇਖਣ ਆਉਣ ਉਹਨੂੰ ਕਿ ਅੱਛਾ ਇੱਦਾਂ ਹੁੰਦਾ ਸੀ ਪੁਰਾਣਾ ਪਿੰਡ। ਪੰਜਾਬ ਇੱਦਾਂ ਹੁੰਦਾ ਸੀ। ਕਬੱਡੀ ਨੇ ਪੰਜਾਬੀ ਨੂੰ ਕਿੰਨਾ ਕੁ ਸਾਂਭਿਆ ਹੈ? ਅਗਰ ਤੁਸੀਂ ਕਬੱਡੀ ਦਾ ਨਾਮ ਲੈਂਦੇ ਹੋ ਤਾਂ ਸਭ ਤੋਂ ਪਹਿਲੇ ਰੇਂਜ 'ਚ ਹੀ ਇਹ ਆਉਂਦਾ ਕਿ ਇਹ ਪੰਜਾਬ ਦੀ ਖੇਡ ਹੈ। ਪੰਜਾਬ ਦੀ ਖੇਡ ਇਸ ਤਰ੍ਹਾਂ ਹੈ ਕਿ ਭਲਵਾਨਾਂ ਦੀ ਖੇਡ ਹੈ। ਜੋ ਭਲਵਾਨ ਕਿਵੇਂ ਬਣਦੇ ਨੇ, ਦੇਸੀ ਖੁਰਾਕਾਂ ਤੋਂ ਬਣਦੇ ਨੇ, ਨਹੀਂ ਕਿ ਪੰਜਾਬ ਤੋਂ ਰਿਲੇਟ ਕਰਦੀਆਂ ਨੇ। ਹੁਣ ਤੁਸੀਂ ਕਦੇ ਇਹ ਤਾਂ ਨਹੀਂ ਸੁਣਿਆ ਹੋਣਾ ਕਿ ਕਰਾਚੀ ਦੇ ਕਬੱਡੀ ਵੀ ਆਈ ਹੈ ਖੇਡਣ ਰੂਟੀਨ, ਜ਼ਿਆਦਾ ਪੰਜਾਬ ਦੀਆਂ ਹੀ ਨੇ। ਹਾਂਜੀ। ਅਤੇ ਇਹਦੇ ਵਿੱਚ ਵੀ ਹੁਣ ਕਹਿ ਲਓ ਕਿ ਇੰਟਰਨੈਸ਼ਨਲ ਲੈਵਲ 'ਤੇ ਮਾਸ਼ਾਅੱਲਾ ਜਿਸ ਤਰ੍ਹਾਂ ਕਿ ਹੁਣ ਇਹਨੂੰ ਪ੍ਰਮੋਟ ਕੀਤਾ ਜਾ ਰਿਹਾ ਕਬੱਡੀ ਨੂੰ, ਜਿੱਦਾਂ ਕਿਤੇ ਮੈਚਿਸ ਹੁੰਦੇ ਨੇ ਹੋਰ ਮੁਲਕਾਂ ਵਿੱਚ ਵੀ। ਹਾਂਜੀ। ਅਤੇ ਬੜੀ ਅੱਛੀ ਚੀਜ਼ ਹੈ ਅਗਰ ਪਾਕਿਸਤਾਨ ਦੀ ਟੀਮ ਵੀ ਜਿਸ ਤਰ੍ਹਾਂ ਕਿ ਜਾਂਦੀ ਹੈ, ਖੇਡਦੀ ਹੈ ਅਤੇ ਦੇਖ ਕੇ ਖੁਸ਼ੀ ਆਉਂਦੀ। ਭਾਅ ਜੀ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਆ ਜਿਹੜੇ ਆਪਣੇ ਪੰਜਾਬੀ 'ਤੇ ਕੰਮ ਕਰਨਾ ਚਾਹ ਰਹੇ ਆ, ਠੀਕ ਹੈ, ਉਹਨਾਂ ਨੂੰ ਸਟਾਰਟ ਕਿੱਥੋਂ ਕਰਨਾ ਚਾਹੀਦਾ? ਇਹ ਡਿਪੈਂਡ ਕਰਦਾ ਹੈ ਕਿ ਉਹ ਨੌਜਵਾਨ ਕੰਮ ਕੀ ਕਰ ਰਿਹਾ। ਜਿਸ ਤਰ੍ਹਾਂ ਕਿ ਅਗਰ ਉਹ ਪੜ੍ਹਿਆ ਲਿਖਿਆ ਹੈ ਜਾਂ ਕਿਸੇ ਸੈਕਟਰ 'ਚ ਕੰਮ ਕਰ ਰਿਹਾ ਤਾਂ ਉਹ ਹਿਸਟਰੀ 'ਤੇ ਬੜਾ ਅੱਛਾ ਵਰਕ ਕਰ ਸਕਦਾ ਹੈ। ਹਾਂਜੀ। ਅਗਰ ਕੋਈ ਐਗਰੀਕਲਚਰ ਕਰ ਰਿਹਾ ਹੈ ਤਾਂ ਉਹ ਐਗਰੀਕਲਚਰ ਨੂੰ ਲੈ ਕੇ ਅੱਗੇ ਤੁਰ ਸਕਦਾ ਹੈ। ਕਿਉਂਕਿ ਹੁਣ ਕਿਸੇ ਵੀ ਬੰਦੇ ਵਾਸਤੇ ਨਾ ਆਪਣੇ ਜ਼ਰੀਏ ਮਾਸ਼ ਵਿੱਚੋਂ ਟਾਈਮ ਕੱਢ ਕੇ ਇਸ ਚੀਜ਼ ਨੂੰ ਲੈ ਕੇ ਅੱਗੇ ਤੁਰਨਾ ਬਹੁਤ ਔਖਾ ਹੈ। ਇਹ ਬਹੁਤ ਕੋਈ ਕਹਿ ਲਓ ਕਿ ਐਕਸਟ੍ਰੀਮ ਲੋਕ ਨੇ ਜਿਹੜੇ ਆਪਣੇ ਕਾਰੋਬਾਰ ਨੂੰ ਪਿੱਛੇ ਰੱਖ ਕੇ ਇਸ ਚੀਜ਼ ਨੂੰ ਲੈ ਕੇ ਅੱਗੇ ਤੁਰਦੇ ਨੇ, ਕਿ ਹਰ ਬੰਦੇ ਦੇ ਵਾਸਤੇ ਸ਼ਾਇਦ ਨਹੀਂ ਹੈ। ਅਗਰ ਕੋਈ ਵੀਡੀਓਗ੍ਰਾਫਰ ਹੈ ਤਾਂ ਉਹਨੂੰ ਚਾਹੀਦਾ ਕਿ ਉਹ ਵੀਡੀਓਗ੍ਰਾਫੀ ਦੇ ਵਿੱਚ ਪੰਜਾਬ ਵਿਖਾਵੇ। ਅਗਰ ਕੋਈ ਹਿਸਟਰੀ 'ਚ ਲਗਾਓ ਰੱਖਦਾ ਉਹਨੂੰ ਚਾਹੀਦਾ ਕਿ ਪੰਜਾਬ ਦੀ ਹਿਸਟਰੀ 'ਤੇ ਕੰਮ ਕਰ ਲਵੇ। ਅਗਰ ਕੋਈ ਐਗਰੀਕਲਚਰ ਕਰ ਰਿਹਾ ਤਾਂ ਉਹਨੂੰ ਚਾਹੀਦਾ ਕੋਈ ਐਗਰੀਕਲਚਰ ਦੀ ਬਿਹਤਰੀ ਵਾਸਤੇ ਕੰਮ ਕਰ ਰਿਹਾ। ਤੁਹਾਡੇ ਮਾਸ਼ਾਅੱਲਾ ਇੰਸਟਾਗ੍ਰਾਮ 'ਤੇ ਇੰਨੇ ਫੋਲੋਵਰ, ਤੁਹਾਡੀ ਹਰ ਵੀਡੀਓ 'ਤੇ ਮਿਲੀਅਨਸ ਵਿਊਜ਼ ਆਉਂਦੇ, ਤੁਸੀਂ ਆਪਣਾ ਫੇਸ ਕਿਉਂ ਨਹੀਂ ਲੈ ਕੇ ਆਉਂਦੇ? ਕਿਉਂਕਿ ਬੜੀ ਵਾਹ ਦਾ ਸਵਾਲ। ਮੇਰਾ ਨਹੀਂ ਖਿਆਲ ਕਿ ਤੁਸੀਂ ਅਗਰ ਕੋਈ ਐਸਾ ਕੰਟੈਂਟ ਦਿਖਾ ਰਹੇ ਆ, ਮਤਲਬ ਕਿ ਮੇਰੀ ਇਹ ਸੋਚ ਹੈ ਕਿ ਮੈਂ ਜੋ ਦਿਖਾਉਣਾ ਚਾਹ ਰਿਹਾ ਉਹਦੇ ਵਿੱਚ ਮੇਰਾ ਫੇਸ ਆਉਣਾ ਲਾਜ਼ਮੀ ਨਹੀਂ ਹੈ। ਮੇਰਾ ਤਾਂ ਕੌਨਸੈਪਟ ਇਹ ਹੈ ਕਿ ਅਗਰ ਮੈਂ ਪੰਜਾਬ ਨੂੰ ਵਿਖਾ ਰਿਹਾ ਜਾਂ ਉਹ ਪੰਜਾਬ ਵਿਖਾ ਰਿਹਾ ਕਿ ਜਿਹੜਾ ਅਸੀਂ ਆਉਣ ਵਾਲੇ ਵਕਤ 'ਚ ਨਹੀਂ ਦੇਖ ਸਕਦੇ, ਉਹਦੇ ਵਿੱਚ ਫੇਸ ਵੈਲਿਊ ਮੈਟਰ ਨਹੀਂ ਕਰਦੀ। ਮਕਸਦ ਜਿਹੜਾ ਹੈ ਕਿ ਤੁਹਾਡਾ ਜੋ ਤੁਸੀਂ ਸੋਚੀ ਬੈਠੇ ਉਹਨੂੰ ਤੁਸੀਂ ਪੂਰਾ ਕਰ ਰਹੇ ਆ ਕਿ ਨਹੀਂ ਕਰ ਰਹੇ, ਉਹ ਮੈਂ ਪੂਰੀ ਕਰ ਰਿਹਾ। ਉਹ ਮੇਰੀ ਤਸੱਲੀ ਹੈ ਕਿ ਹਾਂ ਲੋਕ ਵਹਿੰਦੇ ਪਏ ਨੇ, ਅਤੇ ਉਹਦੇ ਵਿੱਚ ਅਗਰ ਮੇਰਾ ਫੇਸ ਆਉਂਦਾ ਹੈ ਕਿ ਨਹੀਂ ਆਉਂਦਾ ਇਹ ਮੈਟਰ ਨਹੀਂ ਕਰਦਾ। ਲੋਕ ਮੇਰਾ ਫੇਸ ਦੇਖਣ ਵਾਸਤੇ ਮੈਨੂੰ ਫੋਲੋ ਨਹੀਂ ਕਰ ਰਹੇ, ਲੋਕ ਮੇਰਾ ਕੰਮ ਦੇਖਣ ਵਾਸਤੇ ਮੈਨੂੰ ਫੋਲੋ ਕਰ ਰਹੇ। ਅਤੇ ਭਾਅ ਜੀ ਨਹੀਂ, ਕਈ ਲੋਕ ਹੁੰਦੇ ਨਾ ਕਹਿੰਦੇ ਯਾਰ ਸਾਨੂੰ ਫੇਮ ਮਿਲੇ, ਸਾਨੂੰ ਠੀਕ ਹੈ ਲੋਕ ਸਾਨੂੰ ਮਿਲਣ ਹੋਣ, ਸੈਲਫੀਆਂ ਲੈਣ, ਇੱਦਾਂ ਹੋਣ, ਅਸੀਂ ਵੀ ਫੇਮਸ ਹੋ ਜਾਈਏ, ਅਸੀਂ ਵੀ ਸਾਹਮਣੇ ਆਈਏ। ਆਪਣਾ ਕੋਈ ਇੱਦਾਂ ਦਾ ਜ਼ਹਿਨ ਨਹੀਂ ਹੈ? ਇਹਦੇ ਵਿੱਚ ਕਹਿ ਲਓ ਕਿ ਕੋਸ਼ਿਸ਼ ਸ਼ੁਰੂ ਤੋਂ ਮੇਰਾ ਬਚਪਨ ਤੋਂ ਮੇਰੀ ਆਦਤ ਰਹੀ ਹੈ ਕਿ ਘੱਟ ਲੋਕਾਂ ਨੂੰ ਮਿਲਣਾ ਅਤੇ ਆਪਣੇ ਇੱਕ ਸਰਕਲ 'ਚ ਰਹਿਣਾ, ਉਹ ਤੋਂ ਬਾਹਰ ਨਹੀਂ ਜਾਣਾ। ਅਤੇ ਮੈਂ ਇਹਨਾਂ ਚੀਜ਼ਾਂ ਤੋਂ ਥੋੜ੍ਹਾ ਅਵਾਇਡ ਕਰਦਾ ਵਾਂ।
ਲੇਕਿਨ ਹੁਣ ਇਹ ਸਰਕਲ ਕਹਿ ਲਓ ਕਿ ਥੋੜ੍ਹਾ ਥੋੜ੍ਹਾ ਖੁੱਲ੍ਹਦਾ ਜਾ ਰਿਹਾ ਹੈ। ਯਾਰ ਉਹਦੀ ਵਜ੍ਹਾ ਹੈ ਕਿ ਜਿਸ ਤਰ੍ਹਾਂ ਹੁਣ ਕਾਫੀ ਸਾਰੇ ਮਹਿਮਾਨ ਦੋਸਤ ਜਾਂ ਕੋਈ ਕਹਿ ਲਓ ਕਿ ਫੈਨਸ ਕਹਿ ਲਓ, ਹਾਂਜੀ ਉਹ ਫਿਰ ਮਿਲਣ ਆਉਂਦੇ, ਫਿਰ ਮਿਲਣਾ ਵਰਤਣਾ ਪੈਂਦਾ ਹੈ। ਅਤੇ ਫਿਰ ਹੁਣ ਹੌਲੀ ਹੌਲੀ ਚੀਜ਼ਾਂ ਇਹ ਆ ਰਹੀਆਂ ਵਾ ਕੈਮਰੇ 'ਤੇ, ਹੌਲੀ ਹੌਲੀ ਆ ਰਹੀਆਂ। ਕਿਉਂਕਿ ਭਾਜੀ ਕਈ ਅਕਸਰ ਲੋਕ ਆ ਤੁਹਾਡੀ ਵੀਡੀਓ ਤੇ ਵੇਖਦੇ ਆ, ਠੀਕ ਆ, ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਦੇ ਪਿੱਛੇ ਮਿਹਨਤ ਕੌਣ ਕਰਦਾ ਪਿਆ। ਇਹ ਮੈਟਰ ਨਹੀਂ ਕਰਦਾ, ਮੈਟਰ ਇਹ ਕਰ ਰਿਹਾ ਕਿ ਉਹ ਪੰਜਾਬ ਵੇਖ ਰਹੇ ਨੇ। ਇਹ ਜ਼ਿਆਦਾ ਮੇਰੇ ਵਾਸਤੇ ਅਹਿਮ ਹੈ ਕਿ ਮੈਂ ਲੋਕਾਂ ਨੂੰ ਪੰਜਾਬ ਵਿਖਾ ਰਿਹਾ ਔਰ ਵੇਖ ਰਹੇ ਨੇ, ਇਹ ਜ਼ਿਆਦਾ ਅਹਿਮ ਚੀਜ਼ ਹੈ। ਤੇ ਭਾਜੀ ਤੁਸੀਂ ਇਸ ਚੀਜ਼ 'ਤੇ ਮੁਤਮੀਨ ਹੋ ਕਿ ਮੈਂ ਜੋ ਕੰਮ ਮੈਂ ਆਪਣੇ ਲੋਕਾਂ ਨੂੰ ਜੋ ਦਿਖਾ ਰਿਹਾ ਬਿਲਕੁਲ ਠੀਕ ਦਿਖਾ ਰਿਹਾ? ਦੇਖੋ, ਅਗਰ ਮੈਂ ਬਾਕੀ ਕੰਟੈਂਟ ਦੇਖਾਂ, ਜਿੱਦਾਂ ਕਿ ਤੁਸੀਂ ਟਿਕਟੋਕ 'ਤੇ ਜਾਂ ਤੁਸੀਂ ਫੈਮਿਲੀ ਵਲੋਗਿੰਗ ਦੀ ਗੱਲ ਕਰ ਰਹੇ ਸੀਗੇ, ਉਸ ਹਿਸਾਬ ਨਾਲ ਮੈਂ ਦੇਖਾਂ ਤੇ ਦਿਲ ਬੜਾ ਮੁਤਮਨ ਹੁੰਦਾ ਕਿ ਯਾਰ ਚਲੋ ਸਾਫ ਸੁਥਰਾ ਇਹ ਕੰਮ ਕਰ ਰਹੇ ਹਾਂ ਔਰ ਲੋਕਾਂ ਨੂੰ ਇੰਗੇਜ ਵੀ ਕਰ ਰਹੇ ਹਾਂ ਇਸ ਦੇ ਨਾਲ। ਲੇਕਿਨ ਜਿਸ ਤਰ੍ਹਾਂ ਮੈਂ ਇੱਕ ਸੋਚੀ ਬੈਠਾ ਹਾਂ, ਹਜੇ ਤਾਂ ਮੈਂ ਉਹਦੇ 'ਤੇ ਪੂਰਾ ਇੰਪਲੀਮੈਂਟ ਨਹੀਂ ਕਰ ਪਾ ਰਿਹਾ, ਅਤੇ ਇਨਸ਼ਾਅੱਲਾ ਕੋਸ਼ਿਸ਼ ਹੈ ਕਿ ਜਲਦੀ ਉੱਤੇ ਪੂਰਾ ਇੰਪਲੀਮੈਂਟ ਕਰਾਂਗੇ ਇਨਸ਼ਾਅੱਲਾ। ਇੰਡੀਆ ਦੇ ਅਕਸਰ ਐਕਟਰਾਂ ਨੇ ਤੁਹਾਡੀ ਵੀਡੀਓ ਸ਼ੇਅਰ ਕੀਤੀ ਹੁੰਦੀ ਆ, ਇਹ ਸਟੋਰੀ ਲਾਈ ਹੁੰਦੀ ਆ, ਉਹ ਤੁਹਾਨੂੰ ਕਿੰਨਾ ਕੁ ਐਪਰੀਸ਼ੀਏਟ ਕਰਦੇ? ਜਿੱਥੇ ਪੰਜਾਬੀਆਂ 'ਚ ਅਗਰ ਸਾਡੇ ਕਿਤੇ ਇਕੱਠ ਨਹੀਂ ਨਾ ਹੈ, ਤੇ ਲੇਕਿਨ ਮੈਂ ਕਹਿੰਦਾ ਕਿ ਦੂਜੇ ਪਾਸੇ ਅਗਰ ਕੋਈ ਸਪੋਰਟ ਕਰਦਾ ਨਾ, ਤਾਂ ਉਹ ਵੀ ਪੰਜਾਬੀ ਬਹੁਤ ਵੱਧ ਚੜ੍ਹ ਕੇ ਕਰਦਾ ਹੈ, ਖਾਸ ਤੌਰ 'ਤੇ ਚੜ੍ਹਦੇ ਪੰਜਾਬ ਵਾਲੇ। ਮੈਂ ਡਾਈ ਹਾਰਡ ਫੈਨ ਹਾਂ, ਮਤਲਬ ਮੈਂ ਬਹੁਤ ਦੇਰ ਤੋਂ ਉਹਨਾਂ ਨੂੰ ਦੇਖ ਰਿਹਾ, ਪੜ੍ਹ ਰਿਹਾ, ਸੁਣ ਰਿਹਾ, ਸਤਿੰਦਰ ਸਰਤਾਜ ਸਾਹਿਬ। ਹਾਂਜੀ। ਅਤੇ ਉਹ ਮੈਨੂੰ ਵਹਿੰਦੇ ਨੇ, ਉਹ ਮੇਰੇ ਵਾਸਤੇ ਪਹਿਲੇ ਦਿਨ, ਉਹ ਮੇਰਾ ਪਹਿਲਾ ਇੱਕ ਐਸਾ ਕਹਿ ਲਓ ਕਿ ਮੈਨੂੰ ਉਹਨਾਂ ਨੇ ਇੱਕ ਬੂਸਟ ਮੈਨੂੰ ਦਿੱਤਾ ਕਿ ਹਾਂ ਤੂੰ ਵਾਕਈ ਕੰਮ ਕਰ ਰਿਹਾ ਹੈ। ਉਸ ਤੋਂ ਪਹਿਲੇ ਮੈਨੂੰ ਇਹ ਚੀਜ਼ ਫੀਲ ਨਹੀਂ ਸੀ ਹੁੰਦੀ। ਸੀਮੀ ਚਹਿਲ ਨੇ, ਉਹ ਵੀ ਫੋਲੋ ਕਰਦੇ ਨੇ, ਕੰਮ ਵਹਿੰਦੇ ਨੇ ਅਤੇ ਐਪਰੀਸ਼ੀਏਟ ਕਰਦੇ ਆ। ਇਸ ਤੋਂ ਇਲਾਵਾ ਵੀ ਮੇਰੇ ਜਿਤਨੇ ਵੀ ਜ਼ਿਆਦਾ ਕਹਿ ਲਓ ਕਿ ਵੀਡੀਓ ਸ਼ੇਅਰਸ ਜ਼ਿਆਦਾ ਹੋਈਆਂ ਹੁੰਦੀਆਂ ਨਾ ਜਿਹੜੀਆਂ ਨੇ, ਜਿਹੜੀ ਵਿਊਅਰਸ਼ਿਪ ਹੁੰਦੀ ਜ਼ਿਆਦਾ, ਉਹ ਚੜ੍ਹਦੇ ਪੰਜਾਬ 'ਚੋਂ, ਅਤੇ ਉਹ ਕਹਿ ਲਓ ਕਿ ਸਪੋਰਟ ਕਰਨ ਵਾਲੇ 'ਤੇ ਉਹ ਟੂਰ ਕਰਦਾ। ਇਹ ਭਾਜੀ ਇੱਕ ਬੰਦਾ ਜਿਹਨੂੰ ਪੂਰੀ ਦੁਨੀਆ ਸੁਣਦੀ, ਉਹਨੂੰ ਮਿਊਜ਼ਿਕ ਦਾ ਉਸਤਾਦ ਕਹਿੰਦੇ ਆ, ਉਹ ਜਦੋਂ ਤੁਹਾਨੂੰ ਬੰਦਾ ਐਪਰੀਸ਼ੀਏਟ ਕਰਦਾ, ਤੁਹਾਡੀ ਵੀਡੀਓ ਨੂੰ ਸ਼ੇਅਰ ਕਰਦਾ, ਉਹ ਵੀਡੀਓ ਦੀ ਸਟੋਰੀ ਲਾਉਂਦਾ, ਉਹ ਫਿਰ ਅੰਦਰੋਂ ਫੀਲਿੰਗ ਕੀ ਹੁੰਦੀ ਹੈ? ਉਸ ਘਰ ਨੀਂਦਰ ਨਹੀਂ ਆਉਂਦੀ ਖੁਸ਼ੀ ਨਾਲ। ਮੈਂ ਵੀ ਤੁਹਾਨੂੰ ਕਹਾਂ ਸੱਚੀ ਗੱਲ ਹੈ, ਉਹਨਾਂ ਨੇ 4-5 ਦਫਾ ਮੇਰੀ ਵੀਡੀਓ ਸ਼ੇਅਰ ਕੀਤੀਆਂ ਨੇ। ਉੱਦਣ ਕਹਿ ਲਓ ਕਿ ਜਿਸ ਦਿਨ ਪਹਿਲੀ ਦਫਾ ਹੋਈ ਸੀ ਨਾ, ਅਤੇ ਉਹ ਮੈਂ 2010 ਤੋਂ ਸਕੂਲ ਲਾਈਫ ਤੋਂ ਉਹਨਾਂ ਨੂੰ ਸੁਣਦਾ ਆ ਰਿਹਾ ਵਾ। ਮੇਰੀ ਸਾਰੀ ਮਿਊਜ਼ਿਕ ਲਿਸਟ ਵੀ, ਰੀਲਸ ਵੀ ਮੇਰੀਆਂ ਸਾਰੀਆਂ ਉਹਨਾਂ ਦੀ ਮਿਊਜ਼ਿਕ 'ਤੇ ਆ, ਕਿਉਂਕਿ ਉਹ ਬਹੁਤ ਨੇਚਰ ਦੇ ਕਰੀਬ ਰਹਿ ਕੇ ਨਾ ਚੀਜ਼ਾਂ ਨੂੰ ਪੜ੍ਹਦੇ ਨੇ, ਲਿਖਦੇ ਨੇ, ਗਾਉਂਦੇ ਨੇ। ਅਤੇ ਮੈਨੂੰ ਇਹ ਲੱਗ ਰਿਹਾ ਹੁੰਦਾ ਕਿ ਮੇਰੀ ਵੀਡੀਓਜ਼ ਦੀ ਵਾਈਬ ਜਿਹੜੀ ਹੈ ਨਾ, ਉਹਨਾਂ ਨਾਲ ਮੈਚ ਹੋ ਰਹੀਆਂ ਹੁੰਦੀਆਂ ਨੇ, ਅਤੇ ਮੈਂ ਕਾਫੀ ਸਾਰੀਆਂ ਵੀਡੀਓਜ਼ ਉਹਨਾਂ ਦੇ ਲਿਰਿਕਸ ਤੋਂ ਦੇਖ ਕੇ ਵੀ ਬਣਾਉਂਦਾ ਹਾਂ। ਅਤੇ ਉਹ ਜਿੱਥੇ ਅਗਰ ਮੈਨੂੰ ਫਿਰ ਪ੍ਰਾਊਡ ਇੱਥੇ ਫੀਲ ਹੋਇਆ ਸੀ ਕਿ ਅਗਰ ਜਿੱਥੇ ਮੈਂ ਉਹਨਾਂ ਨੂੰ ਇਤਨੀ ਦੇਰ ਸੁਣਿਆ ਹੈ ਨਾ, ਅਤੇ ਕਿਤੇ ਉਹਨਾਂ ਨੇ ਵੀ ਮੈਨੂੰ ਵੇਖਿਆ ਹੈ, ਅਤੇ ਇਹ ਮੇਰੇ ਵਾਸਤੇ ਇੱਕ ਪ੍ਰਾਊਡ ਦੀ ਗੱਲ ਹੈ। ਅਤੇ ਭਾਜੀ ਲਾਸਟ ਵਿੱਚ ਜਿਹੜੇ ਸਾਡੇ ਪੰਜਾਬੀ ਭਰਾ ਦੇਖਦੇ ਪਏ ਆ, ਇਹਨਾਂ ਨੂੰ ਕੋਈ ਮੈਸੇਜ ਆਪਣੀ ਪੰਜਾਬੀ ਜ਼ੁਬਾਨ ਦੇ ਬਾਰੇ, ਆਪਣੇ ਕਲਚਰ ਦੇ ਬਾਰੇ, ਆਪਣਾ ਜਿਹੜਾ ਉਹਨਾਂ ਨੇ ਸਾਂਭਿਆ ਹੋਇਆ ਵਿਰਸਾ ਦੇ ਜਿਹੜੇ ਲੋਕ ਜਿਨ੍ਹਾਂ ਨੇ ਉਹ ਵਿਰਸਾ ਹਰ ਚੀਜ਼ ਮੁਕਾਤੀ ਹੋਈ, ਉਹਨਾਂ ਨੂੰ ਕੋਈ ਮੈਸੇਜ? ਜਿਨ੍ਹਾਂ ਨੇ ਸਾਂਭਿਆ ਹੋਇਆ ਵਾ, ਉਹਨਾਂ ਨੂੰ ਤਾਂ ਇਹ ਚਾਹੀਦਾ ਕਿ ਉਹਨੂੰ ਅਗਲੀ ਨਸਲ ਵੀ ਉਹਨਾਂ ਦੇ ਸਾਂਭੇ ਉਹ ਵਿਰਸਾ, ਜਾਂ ਜਿਹੜੀ ਅਗਲੀ ਨਸਲ ਹੈ ਐਟਲੀਸਟ ਉਹਨੂੰ ਵੀ ਸਮਝਾ ਸਕਣ ਕਿ ਆਹ ਪੁਰਾਣੀਆਂ ਛਾਵਾਂ ਨੂੰ ਤੁਸੀਂ ਕਿੱਦਾਂ ਲੈ ਕੇ ਤੁਰਨਾ ਹੈ। ਕਿਉਂਕਿ ਇਹਦੇ ਵਿੱਚ ਸਾਡੀ ਵੱਡੀ ਗਲਤੀ ਇਹ ਵੀ ਕਿ ਅਸੀਂ ਆਪਣੀ ਆਉਣ ਵਾਲੀ ਨਸਲ ਨੂੰ ਅਵੇਅਰਨੈਸ ਨਹੀਂ ਦਿੰਦੇ ਹਾਂ ਕਿ ਸਾਡਾ ਵਿਰਸਾ ਕੀ ਸੀ, ਉਹਨੂੰ ਕਿੱਦਾਂ ਲੈ ਕੇ ਚੱਲਣਾ ਹੈ ਅੱਗੇ, ਅਤੇ ਜਿਤਨਾ ਸਾਂਭ ਸਕਦੇ ਹਾਂ ਸਾਂਭ ਲਓ, ਬਸ ਇਹ ਮੈਸੇਜ ਹੈ। ਆਪਣੇ ਐਂਡ ਤੋਂ ਹਰ ਬੰਦੇ ਨੂੰ ਜਿਹੜਾ ਜ਼ੁਬਾਨ ਨੂੰ ਲੈ ਕੇ ਚੱਲ ਸਕਦਾ ਹੈ, ਜਿਹੜਾ ਇੱਕ ਪਿੰਡ ਥਾਂ ਨੂੰ ਲੈ ਕੇ ਚੱਲ ਸਕਦਾ ਹੈ, ਉਹ ਜਿਤਨਾ ਸਾਂਭ ਹੁੰਦਾ ਹੈ ਸਾਂਭਣਾ ਚਾਹੀਦਾ। ਜੇ ਤੁਹਾਨੂੰ ਸਾਡੀ ਅੱਜ ਦੀ ਇਹ ਪੋਡਕਾਸਟ ਚੰਗੀ ਲੱਗੀ ਹੋਵੇ, ਜੇ ਤੁਹਾਨੂੰ ਕੋਈ ਚੀਜ਼ ਨਾ ਵੀ ਚੰਗੀ ਲੱਗੀ ਹੋਵੇ, ਜੇ ਤੁਸੀਂ ਕੋਈ ਚੀਜ਼ ਕਹਿ ਰਹੇ ਹੋ ਕਿ ਯਾਰ ਇਹ ਚੀਜ਼ ਗਲਤ ਹੈ, ਤੇ ਸਾਡੇ ਕਮੈਂਟ ਬਾਕਸ ਖੁੱਲ੍ਹੇ ਨੇ, ਉਹਨਾਂ 'ਚ ਤੁਸੀਂ ਆਪਣੀ ਰਾਏ ਸਾਨੂੰ ਦੱਸ ਸਕਦੇ ਹੋ, ਅਤੇ ਜਾਂਦੇ ਹੋਏ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ। ਅੱਛਾ, ਇਹਦੇ ਵਿੱਚ ਇੱਕ ਚੀਜ਼ ਅਗਰ ਤੁਸੀਂ ਮਾਈਂਡ ਨਾ ਕਰੋ, ਸ਼ੁਗਰ ਅਗਰ ਕੋਈ ਆਪਾਂ ਜੁਗਤ ਲਾਣੀ ਹੋਵੇ ਤਾਂ ਹਾਂਜੀ, ਉਹਨੇ ਜਿਸ ਤਰ੍ਹਾਂ ਤੁਸੀਂ ਮਾਈਂਡ ਨਾ ਕਰੀ, ਤੁਹਾਡੇ ਨੂੰ ਮਜ਼ਾਕ ਨਹੀਂ ਹੈ। ਹੁਣ ਜਿਹੜੇ ਮੇਰੇ ਇੱਥੇ ਭਾਈ ਬੈਠੇ ਹੋਏ ਸੀ ਨਾ, ਅਬਰਾਰ ਬੜੇ, ਇਹ ਵੀ ਤੁਹਾਡੇ ਨੂੰ ਥੋੜ੍ਹਾ ਜਿਹਾ ਅੜਦੇ ਨੇ, ਤੂੰ ਗੱਲ ਕਰ ਰਿਹਾ ਹੋਵੇ ਨਾ, ਮੈਂ ਕਹਿੰਦਾ ਹੁੰਦਾ ਕਿ ਯਾਰ ਗੱਡੀ ਤੀਸਰੇ ਗੇਅਰ 'ਚ ਪਾ, ਇੱਦਾਂ ਦਾ ਆਪਾਂ ਨੂੰ ਸਵੇਰ ਹੋ ਜਾਣੀ।